ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਦਾ ਜਕਾਰਾ ਸ਼ੋ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਮੇਰੇ ਨਾਲ ਜਕਾਰਾ ਦੇ ਫਾਊਂਡਰ ਨੈਨਦੀਪ ਸਿੰਘ ਜੁੜ ਚੁੱਕੇ ਆ। ਨੈਨਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰਾ ਮੂਵਮੈਂਟ ਦੇ ਦੁਆਰਾ ਇਹਨਾਂ ਦੇ ਦੁਆਰਾ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਆ, ਇਵੈਂਟਸ ਆ, ਉਹ ਨਾਲ ਦੇ ਨਾਲ ਚੱਲ ਰਹੀਆਂ। ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਜਿਹੜੇ ਇਸ ਟਾਈਮ ਇਹ ਪ੍ਰੈਜ਼ੀਡੈਂਟ ਨੇ ਅਤੇ ਪਿਛਲੀਆਂ 2 ਇਲੈਕਸ਼ਨਸ ਦੇ ਵਿੱਚ ਲਗਾਤਾਰ ਇਹਨਾਂ ਨੇ ਉੱਥੋਂ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਆ। ਅਤੇ ਜਿਵੇਂ ਆਪਾਂ ਜਾਣਦੇ ਹਾਂ, ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਐਲੀਮੈਂਟਰੀ ਸਕੂਲ ਆ, ਉਹ ਬਣ ਚੁੱਕਾ ਆ। ਉਸ ਦਾ ਉਦਘਾਟਨੀ ਸਮਾਰੋਹ, ਰਿਬਨ ਕਟਿੰਗ ਸੈਰੇਮਨੀ ਜਿਹੜੀ ਆ ਉਹ ਹੋਣੀ ਆ ਆਉਂਦੇ 26 ਤਰੀਕ ਨੂੰ। ਉਸ ਦੇ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਕਰਾਂਗੇ, ਅਤੇ ਹੋਰ ਕਿਹੜੇ ਇਵੈਂਟਸ ਜਕਾਰਾ ਮੂਵਮੈਂਟ ਦੇ ਦੁਆਰਾ, ਆਰਗੇਨਾਈਜੇਸ਼ਨ ਦੇ ਦੁਆਰਾ ਕਰਵਾਏ ਜਾ ਰਹੇ ਆ, ਕੀ ਜਿਹੜਾ ਉਹ ਚੱਲ ਰਿਹਾ, ਉਸ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ। ਸੋ ਨੈਨਦੀਪ ਸਿੰਘ, ਰੀਸੈਂਟਲੀ ਜੂਨ ਦੇ ਪਹਿਲੇ ਵੀਕ ਦੇ ਵਿੱਚ ਜਿੱਥੇ ਆਪਾਂ ਦੇਖਿਆ ਵੀ ਸ਼ਹੀਦਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ, ਕਾਨਫਰੰਸਿਸ, ਹੋਰ ਬਹੁਤ ਕੁਛ ਜਿਹੜਾ ਹੋਇਆ ਉੱਥੇ ਤੁਹਾਡੇ ਦੁਆਰਾ, ਤੁਹਾਡੀ ਆਰਗੇਨਾਈਜੇਸ਼ਨ ਦੇ ਦੁਆਰਾ ਸ਼ਹੀਦਾਂ ਦੇ ਨਾਮ ਦੇ ਉੱਤੇ ਇੱਕ ਟੂਰਨਾਮੈਂਟ ਵੀ ਹੋਇਆ। ਜੇ ਥੋੜ੍ਹੀ ਜਿਹੀ ਜਾਣਕਾਰੀ ਉਸ ਬਾਸਕਟਬਾਲ ਟੂਰਨਾਮੈਂਟ ਬਾਰੇ ਦੱਸਿਓ। ਹਾਂਜੀ, ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਾਂਜੀ, ਜਿਹੜੀ ਪਹਿਲੀ ਵੀਕਐਂਡ ਆਫ ਜੂਨ ਅਸੀਂ ਆਲਮੋਸਟ ਹਰ ਸਾਲ ਯੂਜਲੀ ਅਸੀਂ ਫਰੈਜ਼ਨੋ ਦੇ ਵਿੱਚ ਕਰਦੇ ਨੇ ਇੱਕ ਬਾਸਕਟਬਾਲ ਟੂਰਨਾਮੈਂਟ, ਕਿਉਂਕਿ ਅਸੀਂ ਚਾਹੁੰਦੇ ਨੇ ਕਿ ਆਪਾਂ ਇੱਥੇ ਦੇ ਜੰਪਲ ਬੱਚੇ, ਖਾਸ ਕਰਕੇ ਮੁੰਡਿਆਂ ਨੂੰ, ਪਰ ਸਿਰਫ ਮੁੰਡਿਆਂ ਨੂੰ ਨਹੀਂ, ਆਪਾਂ ਉਹਨਾਂ ਦੇ ਨਾਲ ਕਿਵੇਂ ਕਨੈਕਸ਼ਨ ਬਣਾ ਸਕੇ। ਸੋ ਐਤਕੀ ਸਾਲ ਅਸੀਂ ਐਕਚੁਅਲੀ ਪੋਮੋਨਾ, ਲਾਸ ਐਂਜਲਸ ਦੇ ਆਲੇ ਦੁਆਲੇ, ਮਤਲਬ ਇੱਕ ਸ਼ਹਿਰ ਹੈ ਉੱਥੇ, ਇੱਕ ਯੂਨੀਵਰਸਿਟੀ ਹੈ ਪੋਮੋਨਾ ਕਾਲਜ, ਅਸੀਂ ਉੱਥੇ ਹੋਸਟ ਕੀਤੇ ਸੀ। ਲਗਭਗ ਆਲਮੋਸਟ 200-250 ਟੂਰਨਾਮੈਂਟ ਪਲੇਅਰਸ ਮਤਲਬ ਸੀਗੇ, ਤੇ ਉਹਨਾਂ ਦੀ ਮਾਪੇ, ਮਤਲਬ ਕਾਫੀ ਪੇਰੈਂਟਸ ਫਰੈਜ਼ਨੋ ਤੋਂ, ਸੈਕਰਾਮੈਂਟੋ ਤੋਂ ਮਤਲਬ ਉੱਥੇ ਪਹੁੰਚੇ ਸੀ। ਤੇ ਅਸੀਂ ਟੂਰਨਾਮੈਂਟ ਦੀ ਸ਼ੁਰੂਆਤ ਦੇ ਵਿੱਚ ਅਸੀਂ ਅਰਦਾਸ ਕੀਤੀ ਸੀ, ਲਾਈਕ ਹਰ ਪਾਸੇ ਅਸੀਂ ਸ਼ਹੀਦਾਂ ਦੇ ਫੋਟੋ ਅਸੀਂ ਲਗਵਾਏ ਸੀ। ਜਿਹੜੇ ਪਰਮ ਸਿੰਘ ਜਿਹੜਾ ਪੇਂਟਰ ਹੈ, ਜਿਹੜਾ ਬਹੁਤ ਮਸ਼ਹੂਰ ਹੈ, ਬਹੁਤ ਸੋਹਣੀ ਜਿਹੀ ਮਤਲਬ ਪੰਜਾਬ ਆਰਟ ਗੈਲਰੀ ਵਾਲੇ ਜੀ ਜਿਹਨਾਂ ਨੇ ਬਣਾਇਆ ਸੀ, ਉੱਥੇ ਲਗਾਇਆ। ਤੇ ਉੱਥੇ ਅਸੀਂ ਇਵਨ ਕਾਈਂਡ ਆਫ ਇੱਕ ਲਾਈਕ ਆਲਮੋਸਟ ਮਿਊਜ਼ੀਅਮ ਐਗਜ਼ਿਬਿਟ, ਜਿਵੇਂ ਯੂਬਾ ਸਿਟੀ ਨਗਰ ਕੀਰਤਨ ਦੇ ਵਿੱਚ ਵੀ ਹੁੰਦੀ ਆ ਤੇ ਹੋਰ ਪਾਸੇ ਹੁੰਦੇ, ਅਸੀਂ ਉੱਥੇ ਵੀ ਲਗਵਾਇਆ। ਸੋ ਅਸੀਂ ਕਾਈਂਡ ਆਫ ਹਮੇਸ਼ਾ ਅਸੀਂ ਸੋਚਦੇ ਨੇ ਕਿ ਜਿਹੜੇ ਇੱਥੇ ਦੇ ਜੰਪਲ ਬੱਚੇ, ਅਸੀਂ ਉਹਨਾਂ ਨੂੰ ਪੰਜਾਬ ਦੇ ਨਾਲ ਸਾਡੀ ਸਿੱਖੀ, ਇਤਿਹਾਸ, ਜਿਹੜੀ ਸਾਡੇ ਸ਼ਹੀਦਾਂ ਦੇ ਬਾਰੇ, ਅਸੀਂ ਕਿਵੇਂ ਉਹਨਾਂ ਦੇ ਨਾਲ ਨਵੀਂ ਤਰੀਕਾ ਦੇ ਨਾਲ ਅਸੀਂ ਕਿਵੇਂ ਜੋੜ ਸਕਦੇ, ਉਹਨਾਂ ਦੇ ਟੰਗ ਦੇ ਵਿੱਚ, ਉਹਨਾਂ ਦੀ ਬੋਲੀ ਦੇ ਵਿੱਚ, ਉਹਨਾਂ ਦੀ ਹੌਬੀਜ਼ ਤੇ ਇੰਟਰਸਟ ਦੇ ਨਾਲ। ਸੋ ਜਿੱਦਾਂ ਤੁਸੀਂ ਦੱਸਿਆ ਵੀ ਮੋਰ ਦੈਨ 200 ਜਿਹੜੇ ਪਾਰਟਿਸਪੈਂਟ ਸੀਗੇ, ਕਿੰਨੀਆਂ ਟੀਮ ਸੀਗੀਆਂ ਓਵਰਆਲ? almost I think 33 teams ਸੀਗੇ total, all across USA mostly, ਹਾਂਜੀ, from throughout USA, ਪਰ ਸਭ ਤੋਂ ਜ਼ਿਆਦਾ ਐਕਚੁਅਲੀ ਮੋਸਟਲੀ ਕੈਲੀਫੋਰਨੀਆ ਲੋਕਲ ਇਵਨ ਖਾਸ ਕਰਕੇ ਜਿਵੇਂ ਸੈਕਰਾਮੈਂਟੋ, ਬੈਂਟੀਕਾ, ਫਰੈਜ਼ਨੋ, ਬੇ ਏਰੀਆ, ਮਤਲਬ ਜਿੱਥੇ ਸਾਡੀ ਪਾਪੂਲੇਸ਼ਨ ਕਾਫੀ ਜ਼ਿਆਦਾ ਹੈਗੀ ਆ। ਤੇ ਜੇ ਤੁਹਾਨੂੰ ਯਾਦ ਆ, ਤੁਸੀਂ ਆਪ ਦੇਖਣ ਗਏ ਸੀਗੇ, ਕਿਉਂਕਿ ਆਈ ਥਿੰਕ ਉਸ ਦਿਨ ਨਗਰ ਕੀਰਤਨ ਵੀ ਸੀਗਾ ਨਾਲ ਦੇ ਨਾਲ ਪੈਰਲਲੀ। ਸ਼ਨੀਵਾਰ ਮੈਂ ਐਕਚੁਅਲੀ ਇੱਥੇ ਨਗਰ ਕੀਰਤਨ ਤੇ ਸੈਨ ਫਰਾਂਸਿਸਕੋ ਮੈਂ ਉੱਥੇ ਪਹੁੰਚਿਆ ਸੀ, ਤੇ ਐਤਵਾਰ ਮੈਂ ਸਵੇਰੇ ਆਈ ਥਿੰਕ ਤੁਰ ਪਈ ਸੀ। ਆਈ ਟੁਕ ਅ ਪਲੇਨ SFO ਤੋਂ, ਆਈ ਥਿੰਕ 7:30 ਵਜੇ ਮੈਂ ਨਿਕਲ ਗਿਆ ਸੀ, ਤੇ ਫਿਰ ਮੈਂ ਵਾਪਸ ਆਇਆ ਆਈ ਥਿੰਕ 2-3 ਵਜੇ। ਸੋ ਮੈਂ ਐਕਚੁਅਲੀ ਫਾਈਨਲ ਮੈਚ ਮੈਂ ਦੇਖ ਨਹੀਂ ਸਕਿਆ। ਓਕੇ, ਸੋ ਇਹਦਾ ਮਤਲਬ ਫਿਰ ਤੁਹਾਨੂੰ ਪਤਾ ਨਹੀਂ ਹੋਣਾ ਕੌਣ ਜਿੱਤਿਆ ਕਿ ਪਤਾ ਆ? ਨਹੀਂ, ਮੈਨੂੰ ਨਹੀਂ ਪਤਾ। ਅਗਲੇ ਹਫਤੇ ਅਸੀਂ ਸਿਮਰਨਜੀਤ ਸਿੰਘ ਸਾਨੂੰ ਦੱਸ ਸਕਦੇ ਆ। ਨਹੀਂ, ਚਲੋ ਵਧੀਆ। ਚਲੋ ਫਿਰ ਵੀ ਕੰਗ੍ਰੈਚੁਲੇਸ਼ਨ ਜਿਹੜੇ ਜਿੱਤੇ ਨੇ, ਵਧੀਆ। ਸੋ ਸ਼ਹੀਦਾਂ ਬਾਰੇ ਦੱਸਣ ਦੇ ਲਈ ਵੱਖ-ਵੱਖ ਢੰਗ, ਵੱਖ-ਵੱਖ ਆਰਗੇਨਾਈਜੇਸ਼ਨਸ ਜਿਹੜੀਆਂ ਉਹ ਅਪਣਾ ਰਹੀਆਂ ਹੈ, ਸੋ ਇਹ ਬਹੁਤ ਚੰਗੀ ਗੱਲ ਆ। ਸੋ ਇੱਦਾਂ ਹੀ ਜਿਹੜੀ ਆਪਾਂ ਨੂੰ ਕੋਸ਼ਿਸ਼ ਕਰਦੇ ਜਿਹੜਾ ਉਹ ਰਹਿਣਾ ਚਾਹੀਦਾ ਆ। ਨੈਨਦੀਪ ਸਿੰਘ, ਇੱਥੇ ਆਪਾਂ ਜਿਹੜੀ ਗੱਲ ਵੀ ਕਰਦੇ, ਜਿੱਦਾਂ ਹੁਣ 41 ਸਾਲ ਹੋ ਗਏ ਹੈ ਨਾ ਵੀ ਇਸ ਜੋ ਘੱਲੂਘਾਰਾ ਆ ਜਿਹੜਾ ਉਹ ਵਾਪਰਿਆ। ਵਾਈ ਡੂ ਯੂ ਥਿੰਕ ਇਹ ਇੰਪੋਰਟੈਂਟ ਆ, ਇੱਦਾਂ ਦੀਆਂ ਜਿਹੜੀਆਂ ਰੈਲੀਜ਼ ਹੋਣੀਆਂ, ਇੱਦਾਂ ਦੇ ਟੂਰਨਾਮੈਂਟਸ ਜਿਹੜੇ ਉਹ ਹੋਣੇ ਆ? ਵਾਈ ਡੂ ਯੂ ਥਿੰਕ ਵੀ ਇਹ ਜ਼ਿਆਦਾ ਇੰਪੋਰਟੈਂਟ ਆ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਡਾਇਆਸਪੋਰਾ ਦੇ ਵਿੱਚ, ਜਿਹੜੇ ਉਹਨਾਂ ਨਿਆਣਿਆਂ ਦੇ ਲਈ ਜਿਹੜੇ ਅਜੇ ਤੱਕ ਪੰਜਾਬ 'ਚ ਗਏ ਨਹੀਂ, ਪੰਜਾਬ ਦੇ ਨਾਲ ਅਜੇ
ਉਸ ਢੰਗ ਦੇ ਨਾਲ ਜੁੜ ਨਹੀਂ ਸਕੇ। ਕੀ ਇਹ ਚੀਜ਼ਾਂ ਉਹਨਾਂ ਨੂੰ ਖਿੱਚਦੀਆਂ ਨੇ ਫਿਰ ਪੰਜਾਬ ਵੱਲ ਨੂੰ? ਹਾਂਜੀ, ਸੋ ਦੇਖੋ, ਜਿਹੜੇ ਕਮਿਊਨਿਟੀ ਇਵੈਂਟਸ ਹੁੰਦੇ ਨੇ, ਉਹ ਅਸੀਂ ਸਿਰਫ ਉਹਨੂੰ ਇਵੈਂਟਸ ਨਹੀਂ ਦੇਖ ਸਕਦੇ, ਉਹ ਇੱਕ ਤੁਸੀਂ ਕਹਿ ਸਕਦੇ ਇੱਕ ਥੀਸ ਆਰ ਕਾਈਂਡ ਆਫ ਜਿਹੜੇ ਉਹਨੂੰ ਕਹਿੰਦੇ ਇੰਗਲਿਸ਼ ਦੇ ਵਿੱਚ ਕਮਿਊਨਿਟੀ ਦੇ ਵਿੱਚ ਬਾਈਂਡਿੰਗ ਮੂਵਮੈਂਟਸ। ਸੋ ਇਹਦਾ ਨਹੀਂ ਮਤਲਬ ਕਿ ਮੇਰੇ ਮਾਪੇ ਉਹ ਅਜੇ ਜੰਮਿਆ ਨਹੀਂ ਸੀ 1849 ਦੇ ਵਿੱਚ, ਜਦੋਂ ਜਿਹੜਾ ਮਹਾਰਾਜਾ ਰਣਜੀਤ ਸਿੰਘ, ਜਦੋਂ ਉਹਦੇ ਖਾਲਸਾ ਰਾਜ ਮਤਲਬ ਖਤਮ ਹੋਇਆ, ਜਦੋਂ ਰਣਜੀਤ ਸਿੰਘ ਨੇ ਮਤਲਬ ਜਦੋਂ ਅੰਗਰੇਜ਼ਾਂ ਨੇ ਮਤਲਬ ਪੰਜਾਬ ਨੂੰ ਕੈਪਚਰ ਕੀਤਾ ਸੀ। ਜੀ। ਪਰ ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਸੀਗੇ, ਅਸੀਂ ਕਿਸੇ ਦੇ ਵਿਆਹ ਗਏ ਸੀ ਉੱਥੇ ਇੰਗਲੈਂਡ, ਤੇ I don't know why ਮੇਰੇ ਡੈਡ ਦੇ ਨੂੰ ਖਿੱਚ ਸੀ ਕਿ ਅਸੀਂ ਜਿੱਥੇ ਮਹਾਰਾਜਾ ਦਲੀਪ ਸਿੰਘ ਦਾ ਗ੍ਰੇਵ ਹੈ, ਅਸੀਂ ਜਾਣਾ ਹੀ ਜਾਣਾ। ਸੋ ਇਟਸ ਨਾਟ ਕਿ ਇਹ ਚੀਜ਼ਾਂ ਕਿ ਮਾਈ ਡੈਡ ਨੂੰ ਜਿਵੇਂ ਕੋਈ ਸਾਡੇ ਕੋਈ ਰਿਸ਼ਤੇਦਾਰ, ਦਲੀਪ ਸਿੰਘ ਸਾਡੇ ਕੋਈ ਰਿਸ਼ਤੇਦਾਰ ਲੱਗਦਾ, ਪਰ ਇਹ ਜਿਹੜੀ ਚੀਜ਼ਾਂ ਕਈ ਵਾਰੀ ਦੁਨੀਆ ਦੇ ਵਿੱਚ that is actually ਜਿਹੜੀ ਤੁਸੀਂ ਕਹਿ ਸਕਦੇ ਸਾਡੀ ਕਮਿਊਨਿਟੀ ਨੂੰ ਬਾਈਂਡ ਕਰਦੀ ਹੈ। ਜਿਹੜਾ ਮਤਲਬ ਕੱਲੂਕਾਰਾ ਜਿਹੜਾ ਜੰਗ ਹਿੰਦ ਪੰਜਾਬ ਦੀ ਜਿਹੜੇ ਹੋਇਆ 84 ਦੇ ਵਿੱਚ, that is ਮਤਲਬ ਇਨ ਦਾ ਅੱਜ ਦੀ ਜਿਹੜੀ ਕੰਟੈਕਸਟ, ਜਿਹੜੀ ਮੇਬੀ ਫॉर द ਨੈਕਸਟ 100 years ਇਹ ਇਵੈਂਟ ਹੋਣਾ ਹੈ ਜਿਹੜੇ ਸਾਨੂੰ ਜਿਹੜੀ ਐਜ਼ ਅ ਡਾਇਸਪੋਰਾ ਕਮਿਊਨਿਟੀ ਸਾਨੂੰ ਜੋੜਦੀ ਹੈ। ਜਿਹੜੀ ਕਿਸੇ ਟਾਈਮ ਦੇ ਉੱਤੇ ਪਹਿਲਾ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਉਦੋਂ ਉਹਨਾਂ ਨੂੰ ਜੋੜਦਾ ਸੀਗਾ। ਬਿਲਕੁਲ, ਉਹਨਾਂ ਦੀ ਯਾਦ ਕਈਆਂ ਨੂੰ ਯਾਦ ਹੋਣਾ ਹੀ ਸੀ। ਬਾਅਦ ਜਿਹੜੀ ਗਾਂ ਵਾਲੀ ਜਨਰੇਸ਼ਨ ਸ਼ਾਇਦ ਉਹਨੂੰ ਕੋਈ ਯਾਦ ਨਹੀਂ ਹੈ, ਪਰ ਉਹਨਾਂ ਨੂੰ ਕਹਾਣੀ ਸੁਣੀ ਸੀ। ਬਾਅਦ ਚ ਉਹਨਾਂ ਨੇ ਮਿਸਲਾਂ ਨੇ ਰਾਜ ਵੀ ਕੀਤਾ ਸੀ, ਤੇ that was always ਕੀ ਇੱਕ ਰੈਫਰੈਂਸ ਕੀ ਪੁਆਇੰਟ ਸੀਗਾ। ਤੇ ਆਉਣ ਵਾਲੀ ਜਿਹੜੀ ਕਮਿਊਨਿਟੀ, ਆਉਣ ਵਾਲੀ ਮਤਲਬ ਪਨੀਰੀ, ਇਹ ਜਿਹੜੀ ਇਵੈਂਟਸ 84 ਦੇ ਵਿੱਚ ਜਿਹੜਾ ਹੋਇਆ, ਉਹ ਹਮੇਸ਼ਾ ਸਾਨੂੰ ਇੰਸਪੀਰੇਸ਼ਨ ਵੀ, ਸਾਨੂੰ ਉਹ ਯੋਧਿਆਂ ਤੋਂ, ਉਹ ਸ਼ਹੀਦਾਂ ਤੋਂ ਸਾਨੂੰ ਮਿਲਣਾ ਹੀ ਮਿਲਣਾ, ਤੇ ਨਾਲ ਦੇ ਨਾਲ ਜਿਹੜੇ ਉਹ ਕਾਈਂਡ ਆਫ ਇਵੈਂਟ ਸਾਨੂੰ ਨੰਗਾ ਕੀਤਾ, ਮਤਲਬ ਇੰਡੀਅਨ ਸਰਕਾਰ ਨੂੰ, ਐਕਚੁਅਲੀ ਦੁਨੀਆ ਨੂੰ ਨੰਗਾ ਕੀਤਾ ਕਿ ਸਿੱਖ ਦੀ ਪੋਜੀਸ਼ਨ ਕੀ ਹੈ। ਜਦੋਂ ਤੁਹਾਡੇ ਕੋਲ ਕੋਈ ਅਸਲ ਦੇ ਵਿੱਚ ਕੋਈ ਐਕਚੁਅਲ ਹੋਮ ਹੈ ਨਹੀਂ, ਦੈਨ ਮਤਲਬ ਜਿਹੜੇ ਵਰਲਡ ਆਫ ਨੇਸ਼ਨ ਸਟੇਟਸ, ਮਤਲਬ ਕਿਉਂਕਿ ਤੁਹਾਨੂੰ ਕੁਝ ਵੀ ਹੋ ਸਕਦਾ, ਯੂ ਜਸਟ ਨੈਵਰ ਨੋ। ਅੱਜ ਮੈਂ ਖਬਰ ਸੁਣੀ ਕਿ Canada and Indian government has decided ਕਿ they will share intelligence information ਇੱਕ ਦੂਜੇ ਨਾਲ। ਟੈਰਰਿਜ਼ਮ ਤੇ ਕ੍ਰਾਈਮ ਨੂੰ ਲੈ ਕੇ ਕਹਿੰਦੇ ਆ ਵੀ ਉਹਨਾਂ ਨੇ ਆ ਕੇ ਜਿਹੜੀ ਉਹ ਕਰਨੀ ਹੈਗੀ ਆ ਵੀ ਉਹ ਦੈਟਸ ਬ੍ਰੇਕਿੰਗ ਨਿਊਜ਼ ਬੇਸਿਕਲੀ। ਹਾਂਜੀ, ਸੋ ਇਹ ਬਲੂਮਬਰਗ ਹੁਣੇ ਮੈਂ ਦੇਖ ਰਿਹਾ ਸੀ, ਰਿਪੋਰਟ ਕਰ ਰਿਹਾ ਸੀ। ਇਹਦੇ ਮਾਇਨੇ ਕਿੰਨੇ ਵੱਡੇ ਆ। ਪਹਿਲੋਂ ਉੱਥੋਂ ਦੀ ਸੋਵਰਨ ਕੰਟਰੀ ਦੇ ਵਿੱਚ ਇੱਕ ਉੱਥੋਂ ਦਾ ਸਿਟੀਜ਼ਨ ਮਾਰ ਦਿੱਤਾ ਜਾਂਦਾ, ਅਸੈਸੀਨੇਟ ਕੀਤਾ ਜਾਂਦਾ, ਫਿਰ ਉਹਨੂੰ G7 ਤੇ ਸੱਦ ਲਿਆ ਜਾਂਦਾ, ਤੇ ਹੁਣ ਬੇਸਿਕਲੀ ਸੱਟ ਦੇ ਉੱਤੇ ਲੂਣ ਵਾਲੀ ਗੱਲ ਹੀ ਆ। ਉਹ ਹੈ, ਆਈ ਮੀਨ ਅਸੀਂ ਸਾਰਿਆਂ ਨੂੰ ਦੇਖ ਸਕਦੇ, ਭਾਵੇਂ ਕਈ ਬੋਲ ਸਕਦੇ, ਕਈ ਨਹੀਂ ਬੋਲ ਸਕਦੇ, ਉਹ ਪਾਵਰ ਦੇ ਹਿਸਾਬ ਨਾਲ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਨਸਲ ਖੁਸ਼ੀ ਜਿਹੜਾ ਗਾਜ਼ਾ ਦੇ ਵਿੱਚ ਮਤਲਬ ਕੀ ਕੁਝ ਹੋ ਰਿਹਾ, ਪਰ ਕਿਉਂਕਿ ਉਹਨਾਂ ਦੇ ਕੋਲ ਕੋਈ ਦੇਸ਼ ਹੈ ਨਹੀਂ, ਕੋਈ ਹੋਮਲੈਂਡ ਹੈ ਨਹੀਂ। ਲਾਈਕ ਅਨਫੋਰਚੂਨੇਟਲੀ ਇਸ ਦੁਨੀਆ ਦੇ ਵਿੱਚ ਰਾਈਟਸ ਆਰ ਰਿਲੇਟਡ ਟੂ ਅ ਸਟੇਟ। ਜਦੋਂ ਤੁਹਾਡੇ ਕੋਲ ਸਟੇਟ ਹੈ ਨਹੀਂ, ਇਹ ਤੁਹਾਡੀ ਪੋਜੀਸ਼ਨ ਹੈ। ਮੇਰੇ ਕੋਲ ਇਸ ਵਕਤ ਕੋਈ ਹੱਲ ਨਹੀਂ ਹੈ। ਮੈਂ ਤੁਹਾਨੂੰ ਨਹੀਂ ਕਹਿ ਸਕਦਾ ਕਿ ਅਸੀਂ ਇਹ ਕਰਨਾ ਹੀ ਚਾਹੀਦਾ, ਪਰ ਐਟਲੀਸਟ ਘੱਟ ਤੋਂ ਘੱਟ ਅਸੀਂ ਇੱਕ ਦੂਜੇ ਨੂੰ ਲਾਈਕ ਸਮਝਾਉਣਾ ਵੀ ਚਾਹੀਦਾ ਹੈ, ਇੱਕ ਦੂਜੇ ਤੋਂ ਸਿੱਖਣਾ ਵੀ ਚਾਹੀਦਾ ਹੈ, ਤੇ ਸਮਝਣਾ ਵੀ ਚਾਹੀਦਾ ਹੈ। ਐਂਡ ਜਿਹੜੇ ਜੂਨ 84 ਜਿਹੜੀ ਮਤਲਬ ਇਵੈਂਟ ਜਿਹੜੇ ਹੋਇਆ, ਜਿਹੜੇ ਤੁਹਾਡੀ ਕੁਐਸਚਨ ਸੀ, ਜਿਹੜੇ 41 ਈਅਰ ਜਿਹੜੇ ਮਤਲਬ ਹੋ ਚੁੱਕੇ ਜੀ, that was a wake up call ਕਿ ਸਾਨੂੰ ਦੁਨੀਆ ਦੇ ਵਿੱਚ ਸਾਡੀ ਪੋਜੀਸ਼ਨ ਹੈ ਕੀ, ਤੇ ਕੀ ਚਾਹੀਦਾ ਹੋਣਾ, ਤੇ ਕੀ ਚਾਹੀਦਾ ਹੋਣਾ। ਸੋ ਇਹ ਦਰਸਾਉਂਦਾ ਹੀ ਆ, ਦੱਸਦਾ ਹੀ ਆ ਵੀ ਜਿਹਦਾ ਜ਼ੋਰ ਆ ਉਹ ਫਿਰ ਚਲਾਉਂਦਾ ਹੈ। ਤੇ ਉਸ ਹਿਸਾਬ ਦੇ ਨਾਲ ਸਿੱਖ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੋਂ ਉਹਨਾਂ ਨੂੰ ਮਧੋਲ ਕੇ ਹੋਏ ਜਿਹੜੀ ਭਾਰਤ ਸਰਕਾਰ ਇਸ ਟਾਈਮ ਉਹ ਕਰ ਰਹੀ ਆ, ਤੇ ਵੈਸਟ ਵੀ ਜਿਹੜਾ ਉਹਨਾਂ ਦੇ ਨਾਲ ਹੁਣ ਲੀਨੀਅੰਟਲੀ ਜਿਹੜਾ ਉਹ ਨਾਲ ਮਿਲ ਕੇ ਜਿਹੜਾ ਉਹ ਕਹਿ ਸਕਦੇ ਆ ਵੀ ਆਪਾਂ ਉਹ ਚੱਲ ਰਿਹਾ। ਸੋ ਇਹ ਇਵੈਂਟ ਕਿੱਦਾਂ ਦਾ ਹੋਊਗਾ, ਕਿ ਇਹਨੂੰ ਕਿੱਦਾਂ ਜਿਹੜਾ ਉਹ ਦਿਖਾਇਆ ਜਾਊਗਾ ਵੀ
ਕਿ ਇੰਡੀਅਨ ਗੈਂਗਸਟਰ ਕ੍ਰਾਈਮਸ ਦੀ ਉਹਨਾਂ ਨੇ ਇਧਰੋਂ ਉਧਰ ਨੂੰ ਇਨਫੋਰਮੇਸ਼ਨ ਦੇਣੀ ਆ, ਉਧਰੋਂ ਇਧਰ ਨੂੰ ਆਉਣੀ ਆ ਤੇ ਆਪਾਂ ਨੂੰ ਪਤਾ ਵੀ ਉਹ ਟੈਰਰਿਜ਼ਮ ਦਾ ਮਤਲਬ ਕੀ ਉਹਦੇ ਵਿੱਚ, ਉਸ ਵਰਡ ਦੇ ਵਿੱਚ ਕੀ ਮਤਲਬ ਆ, ਉਹ ਜਿਹੜਾ ਸਿੱਖ ਟੈਰਰਿਜ਼ਮ ਤੇ ਖਾਲਿਸਤਾਨ ਨੂੰ ਲੈ ਕੇ ਜਿਹੜਾ ਭੰਡੀ ਪ੍ਰਚਾਰ ਕਰਦੇ ਆ ਉਹਦੇ ਵਿੱਚ ਉਹ ਚੀਜ਼ਾਂ ਆ। ਤੇ ਆਈ ਮੀਨ ਕੱਲ ਜਾਂ ਪਰਸੋਂ ਮੈਂ ਦੇਖਿਆ ਸੀ ਇੰਟਰਨੈਟ ਤੇ ਜਿਹੜਾ ਮਨਿੰਦਰ ਸਿੰਘ ਤੇ ਕੱਲ ਹੀ ਸੀਗੀ ਉਹਨਾਂ ਦੀ ਨਿਊਜ਼ ਕਾਨਫਰੰਸ ਸੀ ਤੇ ਬਲਪ੍ਰੀਤ ਸਿੰਘ ਜਿਹੜੇ WSO ਤੋਂ ਜਿਹੜੇ ਸੀਗੇ ਉਹਨਾਂ ਨੇ ਬਹੁਤ ਵਧੀਆ ਬੋਲਿਆ। ਪਰ ਹੁਣ ਤੁਸੀਂ ਕਾਊਂਟਰ ਕਰ ਸਕਦੇ ਕਿ ਉਹਨਾਂ ਦੀ ਮੈਸੇਜ ਕੀ ਸੀ ਤੇ ਅੱਜ ਕੀ ਖਬਰ, ਰਿਐਲਿਟੀ ਕੀ ਆ। ਸੋ ਇਹ ਸਿੱਖਾਂ ਨੂੰ ਬਹੁਤ ਜ਼ਿਆਦਾ ਜਿਹੜਾ ਧਿਆਨ ਦੇ ਨਾਲ ਜਿਹੜਾ ਉਹ ਚੱਲਣ ਦੇ ਲਈ ਜਿਹੜੀ ਉਹ ਜ਼ਰੂਰਤ ਆ। ਸੋ ਇੱਥੇ ਨੈਨਦੀਪ ਸਿੰਘ ਬਹੁਤ ਸਾਰੀਆਂ ਆਰਗੇਨਾਈਜੇਸ਼ਨ, ਤੁਹਾਡੀ ਆਰਗੇਨਾਈਜੇਸ਼ਨ ਆ, ਹੋਰ ਸੈਂਕੜੇ ਹੀ ਆ, ਕੀ ਇਹਨਾਂ ਦੇ ਕੀ ਅੱਗੇ ਸਟੈਪ ਕੀ ਹੋਣੇ ਚਾਹੀਦੇ? ਤੁਸੀਂ ਕਿੱਦਾਂ ਸੋਚਦੇ ਆ ਵੀ ਆਪਾਂ ਕਹਿ ਦਿੰਦੇ ਆ ਵੀ ਆਪਣੀ ਪਾਵਰ ਹੋਵੇ, ਡਿਪਲੋਮੈਟਿਕਲੀ ਹੋਵੇ, ਸੌਫਟ ਪਾਵਰ ਹੋਵੇ, ਹਾਰਡ ਪਾਵਰ ਹੋਵੇ, ਸਟੇਟ ਤਾਂ ਹੈ ਨਹੀਂ ਅਜੇ ਆਪਣੇ ਕੋਲ ਕੋਈ। ਸੌਫਟ ਪਾਵਰ ਕਿੱਦਾਂ ਆ, ਕਿੱਦਾਂ ਇਹ ਆਰਗੇਨਾਈਜੇਸ਼ਨਸ ਜਾਂ ਕਿੱਦਾਂ ਜਿਹੜੇ ਲੋਕ ਪੋਜੀਸ਼ਨਸ ਆਫ ਪਾਵਰ ਦੇ ਉੱਤੇ ਜਿਹੜੇ ਸਿੱਖ ਬੈਠੇ ਆ, ਕੀ ਉਹਨਾਂ ਨੂੰ ਕਰਨਾ ਚਾਹੀਦਾ? ਸੋ ਇੱਕ ਤਾਂ ਜੇ ਆਪਾਂ ਰਾਜਕਰਨ ਵੀ ਥੋੜਾ ਡੂੰਗੀ ਚੱਲੀਏ, ਐਕਚੁਅਲੀ ਜਿਹੜੀ ਤੁਸੀਂ ਕਹਿ ਸਕਦੇ ਆਰਗੇਨਾਈਜੇਸ਼ਨਸ ਅਸਲ ਦੇ ਵਿੱਚ ਜਿਹੜੀ, ਮੈਂ ਨਹੀਂ ਕਹਿੰਦਾ ਕਿ ਲੈਟਰ ਹੈਡ ਆਰਗੇਨਾਈਜੇਸ਼ਨ, ਅਸਲ ਦੇ ਵਿੱਚ ਜਿਹੜੀ ਆਰਗੇਨਾਈਜੇਸ਼ਨ ਐਕਚੁਅਲੀ ਬਹੁਤ ਹੀ ਹੈ ਨਹੀਂ ਹੁਣ। ਸੋ ਲਾਈਕ ਜਿੰਨਾ ਮੈਂ ਯੂ ਮੀਨ ਵੀ ਜਿਹੜੀ ਐਕਟਿਵਿਜ਼ਮ ਕਰ ਰਹੀ ਹੈ, ਐਕਟਿਵਿਜ਼ਮ ਤੁਸੀਂ ਕਈ ਲੈਵਲ ਤੇ ਦੇਖ ਸਕਦੇ ਇੱਥੇ। ਲਾਈਕ ਲੈਟਸ ਸਟਾਰਟ ਹੇਅਰ ਇਨ ਦ US, ਜਿਹੜੀ ਤੁਸੀਂ ਕਹਿ ਸਕਦੇ ਆਲਮੋਸਟ ਮੇਨ ਜਿਹੜੀ ਆਰਗੇਨਾਈਜੇਸ਼ਨ ਜਿਹੜਾ ਲਾਈਕ ਆਊਟਸਾਈਡ ਆਫ ਜਿਹੜੀ ਗੁਰਦੁਆਰੇ ਤੇ ਕਾਈਂਡ ਆਫ ਕਲਚਰਲ ਆਰਗੇਨਾਈਜੇਸ਼ਨਸ ਹੋਣਗੇ, ਇਨਸਾਫ, ਸਿੱਖ ਕੋalition, ਸਾਲਡੈਫ, ਜਕਾਰਾ, ਮੇਬੀ AGPC, ਮੇਬੀ 5 ਹੋਰ ਹੋਣਗੇ। Most of these organizations were born between 1995 ਤੇ 2005, ਉਹ 10 ਸਾਲਾਂ ਚ 2005। ਸੋ ਜਿਹੜੀ ਨਵੀਂ ਜਿਹੜੀ ਗਰੁੱਪਸ ਜਿਹੜੇ ਹੈਗੇ ਨੇ ਥੋੜੀ ਲਾਈਕ USM, ਮੇਬੀ ਇੱਕ CSYA, ਕੈਲੀਫੋਰਨੀਆ ਸਿੱਖ ਯੂਥ ਐਸੋਸੀਏਸ਼ਨ, ਉਹਨਾਂ ਦੇ SSAs ਜਿਹੜੀਆਂ ਆ ਉਹਨਾਂ ਦੇ ਮਿਲ ਕੇ ਰੂਟਸ ਅਜੇ ਬਹੁਤ ਹੀ ਜ਼ਿਆਦਾ ਹੈ ਨਹੀਂ, ਬਿਕਾਜ਼ ਦੇ ਆਰ ਆਲਮੋਸਟ ਇਨ देयर ਫਰਸਟ ਜਨਰੇਸ਼ਨ। ਉਹ ਅਜੇ ਦੇਖ ਰਹੇ ਨੇ ਇਫ ਦੇ ਵਿਲ ਐਕਚੁਅਲੀ ਲਿਵ ਆਫਟਰ ਕਾਲਜ। ਪ੍ਰੋਬਲਮ ਇਹ ਹੈ, ਸਾਨੂੰ ਲੱਗਦਾ ਹੈ ਕਿ 100 ਆਰਗੇਨਾਈਜੇਸ਼ਨਸ ਹੈਗੇ ਨੇ, ਹਾਂਜੀ 100 ਇੰਸਟਾਗ੍ਰਾਮ ਪੇजेस ਹੈਗੇ ਨੇ, ਹੈਂਡਲਸ ਹੈਗੇ ਆ, ਪਰ ਅਸਲ ਦੇ ਵਿੱਚ ਐਕਚੁਅਲੀ ਵੀ ਆਰ ਇਨ ਅ ਸਟ੍ਰੇਂਜ ਪੀਰੀਅਡ, ਆਰਗੇਨਾਈਜੇਸ਼ਨਸ ਨਹੀਂ ਬਣ ਰਹੇ ਨੇ ਐਂਡ ਲੋਕੀ ਜੁਆਇਨ ਵੀ ਨਹੀਂ ਕਰ ਰਹੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਇੰਟਰਨੈਟ ਸਭ ਕੁਝ ਆ, ਦੁਨੀਆ ਇੰਟਰਨੈਟ ਤੇ ਉੱਥੇ ਸਭ ਕੁਝ ਆ। ਐਂਡ ਸੋ ਐਕਚੁਅਲੀ ਸਾਨੂੰ ਹੋਰ ਆਰਗੇਨਾਈਜੇਸ਼ਨ ਦੀ ਲੋੜ ਹੈ। ਜਦੋਂ ਮੈਂ ਮੇਬੀ ਜੇ ਤੁਸੀਂ ਮੈਨੂੰ ਇਹ ਸਵਾਲ ਜੇ ਤੁਸੀਂ ਪੁੱਛਣਾ ਸੀ ਮੇਬੀ 5-10 ਸਾਲ ਪਹਿਲਾਂ, ਮੇਰੀ ਜਵਾਬ ਸ਼ਾਇਦ ਹੋਰ ਹੋਣਾ ਸੀ ਕਿ ਸਾਡੇ ਕੋਲ ਬਹੁਤ ਆਰਗੇਨਾਈਜੇਸ਼ਨਸ ਆ। ਹੁਣ ਮੇਰੇ ਦਿਮਾਗ ਦੇ ਵਿੱਚ ਇਹ ਹੈ ਕਿ ਐਕਚੁਅਲੀ ਨਹੀਂ, ਸਾਨੂੰ ਘੱਟ ਹੈ, ਕਿਉਂਕਿ ਅਸੀਂ ਮੇਬੀ WhatsApp ਦੇ ਸ਼ਾਇਦ ਗੱਲਾਂ ਕਰਦੇ ਨੇ, ਸ਼ਾਇਦ ਟੈਕਸਟ ਮੈਸੇजेस ਦੇ ਵਿੱਚ, ਪਰ ਸਾਨੂੰ ਇਸ ਵਕਤ ਦੀ ਲੋੜ ਆ ਲੋਕਾਂ ਦੇ ਨਾਲ ਬੈਠਣ ਨੂੰ, ਵਿਚਾਰ ਕਰਨ ਨੂੰ, ਗੱਲ ਕਰਨ ਨੂੰ, ਕਿਉਂਕਿ ਤਾਂ ਹੀ ਸਾਨੂੰ ਕੋਈ ਹੱਲ ਅਸੀਂ ਲੱਭਾਂਗੇ, ਅਸੀਂ ਕੋਈ ਰਾਹ ਅਸੀਂ ਸਮਝ ਸਕਦੇ। ਕਿਉਂਕਿ ਈਵਨ ਜਿਹੜੇ ਰਹਿਤ ਮਰਿਆਦਾ ਦੇ ਵਿੱਚ ਉੱਥੇ ਵੀ ਲਿਖਿਆ ਗਿਆ ਕਿ ਮੇਨ ਚੀਜ਼ ਹੁੰਦੀ ਜਿਹੜੀ ਲੋਕਲ ਕਮਿਊਨਿਟੀ, ਲੋਕਲ ਸੰਗਤ ਦੇ ਵਿੱਚ ਤੁਹਾਨੂੰ ਮੱਥਾ ਕਿਵੇਂ ਪਾਸ ਕਰਨੀ ਹੈ, ਮਤਾ ਕਿਦਾਂ ਪਾਸ ਕਰਨਾ। ਹਾਂਜੀ, ਅਸੀਂ ਸੋਚਦੇ ਨੇ ਕਿ ਅਸੀਂ ਸਾਨੂੰ ਸਰਬਤ ਖਾਲਸਾ ਦੀ ਲੋੜ ਹੈ, ਅਸੀਂ ਗੁਰਮਤਾ ਪਾਸ ਕਰਨੀ ਹੈ, ਪਰ ਐਕਚੁਅਲੀ ਈਵਨ ਰਹਿਤ ਮਰਿਆਦਾ ਦੇ ਵਿੱਚ ਜਿਹੜੇ ਆਲਮੋਸਟ ਇੱਕ ਆਖਰੀ ਪੈਰਾਗ੍ਰਾਫ ਹੈ, ਉੱਥੇ ਲਿਖਿਆ ਗਿਆ ਕਿ ਬਹੁਤ ਘੱਟ ਚੀਜ਼ਾਂ ਹੁੰਦੀਆਂ ਜਿੱਥੇ ਤੁਹਾਨੂੰ ਸਰਬਤ ਖਾਲਸਾ ਜਾਂ ਗੁਰਮਤਾ ਪਾਸ ਕਰਨੀ ਹੈ। ਮੋਸਟਲੀ ਮੈਨੂੰ ਲੱਗਦਾ, ਇਹ ਆਬਵੀਅਸਲੀ ਮੇਰੇ ਖਿਆਲ ਹੈ, ਐਕਚੁਅਲੀ ਇਸ ਵਕਤ ਸਾਨੂੰ ਲੋੜ ਹੈ ਇਹ ਜਿਹੜਾ ਲੋਕਲ ਮਸਲ, ਅਸੀਂ ਇਹਨੂੰ ਕਰਨਾ ਸਟਰੋਂਗ, ਤਕੜਾ ਕਿਵੇਂ ਬਣਾਉਣਾ ਹੈ, ਤੇ ਇਹ ਅਸੀਂ ਇੱਕ ਦੂਜੇ ਨਾਲ ਬੈਠਣਾ ਹੈ ਲੋਕਲ ਲੈਵਲ ਤੇ। ਅਸੀਂ ਮੈਂਟਿਕਾ ਦੇ ਵਿੱਚ ਅਸੀਂ ਕੀ ਕਰ ਸਕਦੇ, ਅਸੀਂ ਫ੍ਰੈਜ਼ਨੋ ਦੇ ਵਿੱਚ ਕੀ ਕਰ ਸਕਦੇ, ਯੂਬਾ ਸਿਟੀ ਦੇ ਵਿੱਚ, ਸੈਨ ਹੋਜ਼ੇ ਦੇ ਵਿੱਚ, ਹਾਂ ਸਾਡੀ ਕੋਆਰਡੀਨੇਸ਼ਨ ਹੋਵੇ ਆਪਸ ਦੇ ਵਿੱਚ, ਕਿਉਂਕਿ ਕਈ ਆਈਡੀਆਜ਼ ਹੋਣਗੇ ਜਿਹੜੇ ਬੇਕਰਸੀਅਲ ਦੇ ਵਿੱਚ, ਜਿਹੜੇ ਅਸੀਂ ਇੱਥੇ ਸਟਾਕਟਨ ਦੇ ਵਿੱਚ ਸ਼ਾਇਦ ਅਸੀਂ ਨਹੀਂ ਕਰ ਸਕਦੇ। ਕਈ ਆਈਡੀਆਜ਼ ਹੋਣਗੇ ਸੈਕਰਮੈਂਟੋ ਦੇ ਵਿੱਚ ਜਿਹੜੇ ਮੋਡੈਸਟੋ ਵਾਲੇ ਕਹਿ ਸਕਦੇ ਹਾਂ ਅਸੀਂ ਜ਼ਰੂਰ ਕਰ ਸਕਦੇ, ਮੇਬੀ ਥੋੜੀ ਡਿਫਰੈਂਟ ਟੰਗ ਦੇ ਨਾਲ, ਪਰ ਅਸੀਂ ਕਰ ਸਕਦੇ। ਕੋਆਰਡੀਨੇਸ਼ਨ ਹੋਵੇ, ਪਰ ਜਿੰਨਾ ਮੇਰੀ ਖਿਆਲ ਹੈ ਕਿ ਜਿਹੜੀ ਸਾਡੀ ਲੈਕ ਕਿੱਥੇ ਕਰ ਰਹੇ ਫਿਰ? ਹਾਂਜੀ, ਲੈਕ ਕਿੱਥੇ ਕਰ ਰਹੇ, ਕਿਉਂ ਨਹੀਂ ਹੋ ਰਿਹਾ? ਸਾਡੀ ਗੁਰੂ ਘਰਾਂ ਦੇ ਵਿੱਚ ਅਸੀਂ ਉਸ ਤਰ੍ਹਾਂ ਦੀ ਤੁਸੀਂ ਕਹਿ ਸਕਦੇ ਕਾਈਂਡ ਆਫ ਫੋਰਮਸ
ਅਜੇ ਬਣਿਆ ਹੀ ਨਹੀਂ ਐਂਡ ਅਸੀਂ ਦੇਖਦੇ ਕਿ ਸਿਰਫ ਗੁਰਦੁਆਰਾ ਪ੍ਰਦਾਨ ਕਰੇ, ਨਹੀਂ ਗੁਰਦੁਆਰਾ ਕਮੇਟੀ ਇਹਨਾਂ ਦੇ ਕੋਲ ਆਲਰੇਡੀ ਬਥੇਰੇ ਮਤਲਬ ਸੇਵਾਵਾਂ ਆਲਰੇਡੀ ਹੈਗੇ ਨੇ। ਤੇ ਆਈ ਥਿੰਕ ਐਟ ਵਨ ਟਾਈਮ ਜਦੋਂ ਗੁਰਦੁਆਰੇ ਨਵੇਂ ਖੁੱਲ ਗਏ ਸੀ ਲਾਈਕ ਇੱਥੇ ਕੈਲੀਫੋਰਨੀਆ ਦੇ ਵਿੱਚ, ਇਨ ਸਮ ਵੇਜ਼ ਜਿਹੜੇ ਬੰਦੇ ਸ਼ੁਰੂ ਕੀਤੇ ਸੀ ਦੇ ਵਰ ਅੰਡਰਸਟੂਡ ਐਜ਼ ਅ ਲੀਡਰਸ਼ਿਪ ਆਫ ਦ ਕਮਿਊਨਿਟੀ। ਪਰ ਹੁਣ ਜਿਹੜਾ ਹਵਾ ਹੀ ਹੈ ਐਕਚੁਅਲੀ ਕਮਿਊਨਿਟੀ ਦੇ ਵਿੱਚ, ਇਟਸ ਨਾਟ ਉਹ ਜਿਹੜੇ ਪੁਰਾਣੇ ਜਨਰੇਸ਼ਨ ਜਿਹੜੀ 70s 80s ਦੇ ਵਿੱਚ ਆਏ ਸੀ, ਉਹ ਹੁਣ 60-70 ਸਾਲ ਦੇ ਹੋ ਗਏ। ਪਰ ਆਈ ਥਿੰਕ ਪੀਪਲ ਲੁਕਿੰਗ, ਹਾਂ ਗੁਰਦੁਆਰਾ ਦੇ ਵਿੱਚ ਨਹੀਂ ਹੋ ਰਿਹਾ, ਆਈ ਥਿੰਕ ਵੀ ਆਰ ਲੁਕਿੰਗ ਐਟ ਦ ਰੋਂਗ ਪਲੇਸਿਸ। ਉਹ ਕਿਉਂਕਿ ਗੁਰਦੁਆਰੇ ਦੇ ਵਿੱਚ ਉਹਨਾਂ ਦੀ ਕਾਈਂਡ ਆਫ ਮੇਨ ਥਿੰਗ ਇਜ਼ ਕੀਪਿੰਗ ਦ ਗੁਰਦੁਆਰਾ ਓਪਨ। ਮਤਲਬ ਇੰਨੇ ਸਾਰੇ ਹੁਣ ਫਿਊਨਰਲਸ ਹੋ ਗਏ, ਆਨੰਦ ਕਾਰਜ ਵੀ ਹੋ ਗਏ, ਉਹ ਕਮਿਊਨਿਟੀ ਦੇ ਹੋਰ ਬਹੁਤ ਸਾਰੇ ਮਸਲੇ ਆ। ਸੋ ਉਹ ਕਾਈਂਡ ਆਫ ਟੋਟਲੀ ਡਿਫਰੈਂਟ ਹੈ। ਹਾਂ, ਇੱਕ ਗੁਰੂ ਘਰ ਇੱਕ ਸਾਡੇ ਤੁਸੀਂ ਕਹਿ ਸਕਦੇ ਇੱਕ ਤਾਮ ਹੈ, ਇੱਕ ਥਾਂ ਹੈਗਾ ਜਿੱਥੇ ਅਸੀਂ ਇਹ ਚੀਜ਼ਾਂ ਸੋਚ ਸਕਦੇ। ਪਰ ਸਾਨੂੰ ਬੰਦੇ ਵੀ ਹੈਵ ਟੂ ਕ੍ਰੀਏਟ ਕਾਈਂਡ ਆਫ ਜਿਹੜੀ ਨਵੀਂ ਲੀਡਰਸ਼ਿਪ ਜਿਹੜੇ ਹਮੇਸ਼ਾ ਪੰਥ ਵੱਲ ਸੋਚਦੇ ਨੇ ਪਰ ਉਹ ਐਕਟ ਕਰਦੇ ਨੇ ਲੋਕਲ ਲੈਵਲ ਤੇ। ਕਿਉਂਕਿ ਆਈ ਥਿੰਕ ਜਿੱਥੇ ਅਸੀਂ, ਕਿਉਂਕਿ ਅਦਰਵਾਈਜ਼ ਅਸੀਂ 99 ਤੇ ਆਈ ਮੀਨ ਮੇਬੀ ਹੁਣ ਮਤਲਬ ਲਾਈਕ ਅਸੀਂ ਹੁਣੇ ਤੁਰ ਕੇ ਆਏ ਸੀਗੇ, ਸੋ ਮੇਬੀ 25-30 ਗੁਰੂ ਘਰ ਹੈਗੇ ਨੇ। ਪਰ ਆਈ ਥਿੰਕ ਸਾਡੀ ਵਿਜ਼ਨ ਨਹੀਂ ਹੋਣਾ ਚਾਹੀਦਾ ਕਿ ਹੁਣ 70 ਹੋਵੇ। ਇਟਸ ਐਕਚੁਅਲੀ ਸਾਡੀ ਕੋਆਰਡੀਨੇਸ਼ਨ ਆਪਾਂ ਇੱਕ ਦੂਜੇ ਨਾਲ ਕਿਵੇਂ ਕਰਨੀ ਆ, ਪਰ ਹੈਵ ਲੋਕਲ ਲੈਵਲ ਤੇ ਅਸੀਂ ਮਤਾ ਕਿਵੇਂ ਪਾਸ ਕਰ ਸਕਦੇ ਲੋਕਲ ਲੈਵਲ ਤੇ। ਅਸੀਂ ਇਹਦਾ ਮਤਲਬ ਕਿ ਅਸੀਂ ਸਾਰੀ ਇੱਕ ਗਰੁੱਪ ਨਾ ਹੋਵੇ, ਇੱਕ ਸੋਚ ਵੀ ਨਹੀਂ ਹੋਵੇ। ਅਸੀਂ ਜਦੋਂ ਡਿਫਰੈਂਟ ਵਿਚਾਰ ਦੇ ਨਾਲ ਅਸੀਂ ਕਿਵੇਂ ਇੱਕ ਦੂਜੇ ਨੂੰ ਸੁਣ ਸਕਦੇ ਤੇ ਕੋਈ ਗਵਰਨੈਂਸ ਸਟਰਕਚਰ ਹੌਲੀ ਹੌਲੀ ਇੱਕ ਦੂਜੇ ਨਾਲ ਬਣਾ ਕੇ ਦੇ ਸਕਦੇ। ਜੀ, ਸੋ ਡੈਫੀਨੇਟਲੀ ਵਿਚਾਰ ਚਰਚਾ ਜਿਹੜੀ ਉਹ ਕਰਨ ਦੀ ਸਾਰਿਆਂ ਨੂੰ ਜਿਹੜੀ ਜ਼ਰੂਰਤ ਆ, ਸਮਝਣ ਦੀ ਜ਼ਰੂਰਤ ਆ। ਆਪਾਂ ਐਵੇਂ ਭੁਲੇਖੇ 'ਚ ਨਾ ਰਹੀਏ ਵੀ ਕੀ ਜਿਹੜੀ ਸਿਚੁਏਸ਼ਨ ਚੱਲ ਰਹੀ ਆ। ਜਦੋਂ ਇਹ ਸਾਰੇ ਮਸਲੇ ਹੋ ਰਹੇ ਸੀਗੇ ਨੈਨਦੀਪ ਸਿੰਘ, ਜਦੋਂ ਅਸੈਸੀਨੇਸ਼ਨ ਪਲਾਟਸ ਤੇ ਉਹ ਸਾਰੀਆਂ ਚੀਜ਼ਾਂ ਅਸੈਸੀਨੇਸ਼ਨਸ ਹੋਈਆਂ, ਉਦੋਂ ਬਹੁਤ ਸਾਰੇ ਮੁਲਕਾਂ ਦੇ ਨਾਲ ਉਹਨਾਂ ਸਾਰਿਆਂ ਨੇ ਤੁਹਾਨੂੰ ਇੱਕ ਵੱਖਰੀ ਕੌਮ, ਵੱਖਰੇ ਨੇਸ਼ਨ ਦੇ ਤੌਰ ਦੇ ਉੱਤੇ ਪਛਾਣਿਆ, ਉਹ ਇੱਕ ਧਿਰ ਬਣਾ ਕੇ ਜਿਹੜਾ ਪੇਸ਼ ਕੀਤਾ। ਪਰ ਹੁਣ ਤੁਸੀਂ ਦੇਖੋ ਵੀ ਉਸ ਦੇ ਉਲਟ ਭਾਰਤ ਸਰਕਾਰ ਆਪਣੀ ਜਿਹੜੀ ਪੂਰੀ ਕਾਰਵਾਈ ਦੇ ਵਿੱਚ ਲੱਗੀ ਹੋਈ ਆ। ਕੈਨੇਡਾ ਦੇ ਨਾਲ ਜਿਹੜੇ ਸਮਝੌਤਾ ਹੋਣਾ, ਟ੍ਰੇਡ ਡੀਲ ਜਿਹੜੀਆਂ ਅਮਰੀਕਾ ਦੇ ਨਾਲ ਕਰਨ ਦੀ ਉਹਨਾਂ ਦੀ ਕੋਸ਼ਿਸ਼ ਜਿਹੜੀ ਅੰਦਰ ਖਾਤੇ ਚੱਲ ਰਹੀ, ਉਹ ਸਾਰੀਆਂ ਚੀਜ਼ਾਂ ਉਸੇ ਚੀਜ਼ ਨੂੰ ਨਗੇਟ ਕਰਨ ਦੇ ਲਈ ਆ। ਸੋ ਐਜ਼ ਏ ਕਮਿਊਨਿਟੀ, ਐਜ਼ ਏ ਕੌਮ, ਐਜ਼ ਏ ਨੇਸ਼ਨ, ਆਪਾਂ ਨੂੰ ਐਜ਼ ਏ ਸਿੱਖ ਨੇਸ਼ਨ ਸਟਰੋਂਗਲੀ ਇਸ ਸਾਰੀਆਂ ਚੀਜ਼ਾਂ ਨੂੰ ਦੇਖਣਾ ਪੈਣਾ ਆ, ਬਰੀਕੀ ਦੇ ਨਾਲ, ਨਜ਼ਦੀਕੀ ਦੇ ਨਾਲ ਦੇਖਣਾ ਪੈਣਾ ਤੇ ਇਹਦੇ ਸੋਲਿਊਸ਼ਨ ਲੱਭਣੇ ਪੈਣੇ ਆ ਵੀ ਆਪਾਂ ਇਹਦੇ ਪੈਰਲਲੀ ਕਿੱਦਾਂ ਆਪਾਂ ਆਪ ਨੂੰ ਸਟਰੋਂਗ ਕਰ ਸਕਦੇ। ਇਹ ਮੈਂ ਜ਼ਰੂਰ ਕਹੂੰਗਾ, ਐਂਡ ਆਈ ਐਮ ਸੇਇੰਗ ਦਿਸ ਇਨ ਅ ਪੋਲੀਟੀਕਲ ਪੋਜੀਸ਼ਨ। ਸਾਡੀ ਹੱਲ ਇਜ਼ ਨਾਟ ਸਿਰਫ ਲਾਈਕ ਆਪਾਂ ਇਹਨਾਂ ਦੀ ਪੋਲਿਟਿਕਸ ਦੇ ਵਿੱਚ ਵੜਨੀ ਹੈ। ਉਹ ਇੱਕ ਸਟ੍ਰੈਟੇਜੀ ਹੈ, ਇੱਕ ਪਾਰਟ ਹੈ। ਸੋ ਲਾਈਕ ਜਿਵੇਂ ਬਲਪ੍ਰੀਤ ਸਿੰਘ ਤੇ ਮਨਿੰਦਰ ਸਿੰਘ, ਉਹਨਾਂ ਨੇ ਵੀ ਇੱਕ ਐਗਜ਼ਾਮਪਲ ਦਿੱਤਾ ਸੀ ਕਿ ਜਗਮੀਤ ਸਿੰਘ, ਜਿਹੜਾ ਤੁਸੀਂ ਕਹਿ ਸਕਦੇ NDP ਦਾ ਲੀਡਰ, ਜਿਹੜਾ ਤੁਸੀਂ ਕਹਿ ਸਕਦੇ ਪੋਲੀਟੀਕਲ ਤੌਰ ਤੇ ਮੋਸਟ ਪ੍ਰੋਮਿਨੈਂਟ ਸਿੱਖ ਆ ਕੈਨੇਡਾ ਦੇ ਵਿੱਚ, ਮੇਬੀ ਇਵਨ ਦੁਨੀਆ ਦੇ ਵਿੱਚ, ਲਾਈਕ ਇਨ ਟਰਮਸ ਆਫ ਲੀਡਰਸ਼ਿਪ ਪੋਜੀਸ਼ਨ ਦੇ ਵਿੱਚ। Even he had assassination threat. ਤੇ ਕੈਨੇਡਾ ਸਰਕਾਰ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ, ਤੁਸੀਂ ਕਰੀ ਬੈਠੋ। Just imagine, right? So yes, ਜਿਹੜੇ ਜਸਮੀਤ ਬੈਂਸ ਵਰਗੇ ਲੀਡਰ ਹੋਵੇ ਔਰ ਜਸਮੀਤ ਵਰਗੇ ਰਿਪਰੈਜ਼ੈਂਟੇਟਿਵਸ ਹੋਵੇ, this is part of our strategy. ਪਰ ਉਹ ਸਿਰਫ ਤਾਂ ਹੀ ਗੁੱਡ ਕੰਮ ਕਰਨਗੇ ਜੇ ਜਿਹੜੀ ਸਾਡੀ ਸੰਗਤ ਜੇ ਉਹ ਤਕੜੀ ਹੋਵੇ ਤੇ ਇਹਨਾਂ ਨੂੰ, ਠੀਕ ਹੈ, ਇਹ ਸਾਡੇ ਨਾਲ ਤੁਸੀਂ ਕਹਿ ਸਕਦੇ ਲੀਨੀਅੰਟ ਹੈ, ਸਾਡੇ ਐਮਪੈਥੀ ਉਹ ਸਾਡੇ ਨਾਲ ਆਲਰੇਡੀ ਆ, ਪਰ ਉਹਨਾਂ ਨੂੰ ਵੀ ਸੰਗਤ ਦੀ ਦੇ ਨੀਡ ਅ ਸਖਤ ਸੰਗਤ ਦੈਟ ਹੋਲਡਸ them into account. ਲਾਈਕ ਇਵਨ ਉੱਥੇ ਲਾਈਕ ਸੈਂਟਰਲ ਯੂਨੀਫਾਈਡ ਦੇ ਵਿੱਚ ਮੈਨੂੰ ਵੀ ਲੋੜ ਆ ਅਵ ਸਖਤ ਸੰਗਤ ਕੀ ਨੈਣ ਤੂੰ ਆ ਜੇ ਕੀਤਾ ਹੀ ਨਹੀਂ, ਤੁਸੀਂ ਬੋਲਿਆ ਸੀ ਤੁਸੀਂ ਇਹ ਕਰਨਗੇ, ਤੁਸੀਂ ਅੱਜ ਕੀਤਾ ਹੀ ਨਹੀਂ। ਕਿਉਂਕਿ ਤਾਂ ਹੀ ਤੁਹਾਡੇ ਜਿਹੜੇ ਸਪਾਈਨ ਤੁਹਾਡੇ ਅਕਾਊਂਟੇਬਲ ਹੁੰਦਾ ਹੈ, ਸੰਗਤ ਨੇ ਹੀ ਅਕਾਊਂਟੇਬਲ ਬਣਾਉਣਾ। ਜੇ ਤੁਹਾਨੂੰ ਲੱਗਦਾ ਕਿ ਕੋਈ ਬੰਦਾ ਮੰਤਰੀ ਬਣ ਕੇ ਤੁਹਾਡਾ ਫਿਰ ਲੀਡਰ ਬਣ ਗਿਆ, ਨੋ, ਠੀਕ ਹੈ, they might listen to you a little bit more than a ਗੋਰਾ ਕਾਲਾ ਮੈਕਸੀਕਾ,
ਪਰ ਜੇ ਤੁਹਾਡੀ ਪਾਵਰ ਸਿਰਫ ਸੰਗਤ ਦੇ ਨਾਲ, ਜੇ ਉਹ ਸਟਰੋਂਗ ਹੈ, then you can hold these people accountable. ਇਹ ਨਾ ਸਿਰਫ ਦੇਖੀਏ ਕਿ ਬੰਦੇ ਕੋਲ ਪੱਗ ਹੈ ਜਾਂ ਨਹੀਂ ਹੈ, it's one layer. ਪਰ ਅਸਲ ਦੇ ਵਿੱਚ your power is ਜਿੱਥੇ ਸੰਗਤ is informed, ਉਹਨਾਂ ਨੂੰ ਲੋਕਲ ਚੀਜ਼ਾਂ ਜਾਂ and also ਪੰਥਕ ਚੀਜ਼ਾਂ ਉਹਨਾਂ ਨੂੰ ਦੋਨੋਂ ਪਤਾ ਹੀ ਹੈ, ਤੇ they can hold these people to account. ਅੱਛਾ ਨੈਨਦੀਪ, ਆਪਾਂ ਅੱਗੇ ਵਧੀਏ। ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੀ ਤੁਸੀਂ ਵਿੱਚ ਗੱਲ ਕੀਤੀ, ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਪਹਿਲਾ ਐਲੀਮੈਂਟਰੀ ਸਕੂਲ ਕਹਿ ਸਕਦੇ ਹਾਂ ਵੀ ਪੂਰੇ ਅਮਰੀਕਾ 'ਚ ਤਾਂ ਹੈ ਹੀ ਹੈ, ਦੁਨੀਆ 'ਚ ਪਹਿਲੀ ਵਾਰ ਆਪਾਂ ਕਹਿ ਸਕਦੇ ਹਾਂ ਵੀ ਪੰਜਾਬ ਦੇ ਵਿੱਚ ਵੀ, ਮੈਨੂੰ ਨਹੀਂ ਪਤਾ, ਆਈ ਮੇ ਬੀ ਰੋਂਗ, ਪਰ ਮੈਨੂੰ ਜਿੱਥੇ ਤੱਕ ਨੌਲੇਜ ਉਹਨਾਂ ਦੇ ਨਾਮ ਦੇ ਉੱਤੇ ਕੋਈ ਸਕੂਲ ਨਹੀਂ ਆ, ਤੇ ਇਹ ਪਹਿਲਾ ਪੂਰੀ ਦੁਨੀਆ ਦੇ ਵਿੱਚ ਪਹਿਲਾ ਜਿਹੜਾ ਸਕੂਲ ਉਹਨਾਂ ਦੇ ਨਾਮ ਦੇ ਉੱਤੇ ਇੱਕ ਪਬਲਿਕ ਸਕੂਲ ਜਿਹੜਾ ਉਹ ਉਦਘਾਟਨ ਜਿਹੜਾ ਹੋ ਰਿਹਾ, ਇੱਕ ਪ੍ਰਾਊਡ ਮੂਵਮੈਂਟ ਆ। ਇਹ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ, ਇਹ ਵੀ ਇੱਕ ਪਾਰਟ ਆ ਉਸ ਚੀਜ਼ ਦਾ। ਇਹ ਇੱਕ ਤੁਸੀਂ ਕਹਿ ਸਕਦੇ ਇਤਿਹਾਸਿਕ ਮੂਮੈਂਟ ਹੈ, ਐਂਡ ਇਹ ਮੇਰੀ ਪੂਰੀ ਬੇਨਤੀ ਹੈ ਸਾਰੀ ਸੰਗਤ ਨੂੰ, ਸਾਰੀ ਕਮਿਊਨਿਟੀ ਨੂੰ, ਜੇ ਤੁਸੀਂ ਉਸ ਦਿਨ ਪਹੁੰਚ ਸਕਦੇ, ਭਾਵੇਂ ਸੈਕਰਾਮੈਂਟੋ ਤੋਂ, ਬੇਕਰਸ਼ਿਲ ਤੋਂ, ਆਫ ਕੋਰਸ ਇੱਥੇ ਫਰੈਜ਼ਨੋ ਦੇ ਜੇ ਤੁਸੀਂ ਇੱਥੇ ਦੀ ਵਾਸੀ ਹੋ, ਉੱਥੇ ਜ਼ਰੂਰ ਪਹੁੰਚੋ, ਕਿਉਂਕਿ ਐਕਚੁਅਲੀ ਜਿਹੜੀ ਡੈਮੋਗ੍ਰਾਫਿਕ ਨੰਬਰਸ ਐਕਚੁਅਲੀ ਥੱਲੇ ਹੋ ਰਹੇ ਨੇ। ਸੋ ਮੈਨੂੰ ਨਹੀਂ ਲੱਗਦਾ ਐਕਚੁਅਲੀ ਕੋਈ ਇੰਨੇ ਨਵੇਂ ਸਕੂਲਸ ਖੋਲਣ ਲੱਗੇ। ਐਕਚੁਅਲੀ ਆਪਾਂ ਲਾਸਟ ਟਾਈਮ ਇਹ ਗੱਲ ਕਰ ਰਹੇ ਸੀ ਵੀ ਬਰਥ ਰੇਟ ਦੀ ਉਹ ਬਹੁਤ ਸਿਚੁਏਸ਼ਨ ਆ। ਹਾਂ, ਸੋ ਐਕਚੁਅਲੀ ਸਕੂਲਸ ਹੁਣ ਬੰਦ ਹੋਣ ਲੱਗੇ, ਐਕਚੁਅਲੀ ਖਾਸ ਕਰਕੇ ਬੇ ਏਰੀਆ ਤੇ LA ਦੇ ਵਿੱਚ। ਹਾਂ, 2-3 ਤਾਂ ਉੱਥੇ ਬੰਦ ਹੋ ਗਏ ਆਲਰੇਡੀ। ਤੇ ਮੈਨੂੰ ਨਹੀਂ ਪਤਾ ਜੇ ਕੋਈ ਏਦਾਂ ਦਾ ਕੋਈ ਮੌਕਾ ਫੇਰ ਕਦੀ ਹੋਣਾ ਹੀ ਆ, ਔਰ ਕਦੋਂ ਹੋਣਾ ਹੀ ਆ, ਮੇਬੀ 50 ਸਾਲ ਬਾਅਦ, 100 ਸਾਲ ਬਾਅਦ। ਸੋ ਇਹ ਆਲਮੋਸਟ ਇੱਕ ਇਤਿਹਾਸਿਕ ਮੂਵਮੈਂਟ, 2-3 ਕਾਰਨ ਨੇ। ਇੱਕ ਤਾਂ this is probably the only school named after a shaheed ਜਿਹੜਾ post 84 ਦੀ ਕੋਈ ਵੀ ਸ਼ਹੀਦ। ਇਹ 100% ਮੈਨੂੰ ਪਤਾ ਹੀ ਹੈ ਕਿ ਦੁਨੀਆ ਦੇ ਵਿੱਚ post 84 ਦੇ ਕੋਈ ਸ਼ਹੀਦ ਦੇ ਨਾਂ ਤੇ ਹੈ ਨਹੀਂ। ਹਾਂ, ਪੰਜਾਬ ਦੇ ਵਿੱਚ ਜਿਹੜੀ 1984 ਦੀ ਪਹਿਲਾਂ ਜਿਹੜੀ ਸ਼ਹੀਦ ਹੈਗੇ ਨੇ, ਲਾਈਕ ਜਿਵੇਂ ਕੋਈ ਬੰਦਾ ਸਿੰਘ ਬਹਾਦਰ ਦੇ ਨਾਂ ਤੇ, ਜਾਂ ਮਤਲਬ ਸ਼ਾਇਦ ਬਾਬਾ ਦੀਪ ਸਿੰਘ ਦੇ ਨਾਂ ਤੇ ਆਫ ਕੋਰਸ ਹੋਣਗੇ, ਪਰ ਇਹ ਕਾਈਂਡ ਆਫ ਇੱਕ ਪਹਿਲੀ ਵਾਰ ਇੱਥੇ ਹੋ ਰਿਹਾ, ਐਂਡ ਕੋਈ ਪੋਸਟ 1984 ਸ਼ਹੀਦ ਦੇ ਨਾਂ ਤੇ। ਦੈਨ ਆਫ ਕੋਰਸ ਇਟ ਕਨੈਕਟਸ ਟੂ ਜਿਹੜੀ ਸਾਡੀ ਇੱਥੇ ਦੀ ਸਟਰਗਲ ਹੈ, ਸਾਡੀ ਇਮੀਗ੍ਰੈਂਟ ਪਾਪੂਲੇਸ਼ਨ ਮੋਸਟਲੀ 84 ਤੋਂ ਬਾਅਦ ਇੱਥੇ ਪਹੁੰਚੀ ਸੀ, ਇੱਥੇ ਆ ਗਏ ਸੀ, ਮੋਸਟਲੀ ਅਸਾਈਲਮ ਲੈ ਕੇ ਸ਼ਹੀਦਾਂ ਦੇ ਨਾਮ ਤੇ ਉਹ ਸਟਰਗਲ ਦੇ ਨਾਂ ਤੇ ਉੱਤੇ ਮਤਲਬ ਇੱਥੇ ਪਹੁੰਚੀ ਸੀ। ਸੋ ਮੇਰੀ ਉਮੀਦ ਹੈ ਕਿ ਉੱਥੇ ਬੇਨਤੀ ਹੈ ਕਿ ਸਾਰੀ ਸੰਗਤ ਉੱਥੇ 26 ਜੂਨ ਅਗਲੇ ਹਫਤੇ ਨਹੀਂ, 2 ਹਫ਼ਤੇ ਬਾਅਦ ਔਨ ਥਰਸਡੇ ਸਵੇਰੇ 9 ਵਜੇ ਪਹੁੰਚੋ। 9 ਵਜੇ ਤੋਂ 11 ਵਜੇ ਪ੍ਰੋਗਰਾਮ ਹੋਣਾ ਹੈ। ਆਪਣੇ ਬੱਚੇ ਨੂੰ ਵੀ ਲੈ ਕੇ ਆਓ, ਖਾਸ ਕਰਕੇ ਹੁਣ ਗਰਮੀਆਂ ਦੀ ਮਤਲਬ ਛੁੱਟੀਆਂ ਆ। ਮੈਨੂੰ ਨਹੀਂ ਪਤਾ ਜੇ ਫਿਰ ਕਦੀ ਸਾਨੂੰ ਕੋਈ ਏਦਾਂ ਦੀ ਮੌਕਾ ਕਦੀ ਨਹੀਂ ਮਿਲਣਾ ਹੈ। ਸੋ ਇਹ ਬੜਾ ਇੰਪੋਰਟੈਂਟ ਆ ਜੀ। ਬਾਰ-ਬਾਰ ਆਪਾਂ ਪਿਛਲੇ 1 ਮਹੀਨੇ ਤੋਂ ਵੱਧ ਵਕਤ ਹੋ ਗਿਆ, ਆਪਾਂ ਲਗਾਤਾਰ ਜਿਹੜੀ ਇਹ ਗੱਲ ਕਰ ਰਹੇ ਹਾਂ। ਧਿਆਨ ਦੇ ਨਾਲ ਜਿਹੜੀ ਇਸ ਚੀਜ਼ ਨੂੰ ਸਮਝੋ, ਕੋਸ਼ਿਸ਼ ਜਿਹੜੀ ਇੰਪੋਰਟੈਂਸ ਇਹਦੀ ਜਿਹੜੀ ਉਹ ਸਮਝਣ ਦੀ ਕੋਸ਼ਿਸ਼ ਕਰੋ। ਪਰਿਵਾਰ 'ਚੋਂ ਸਾਰੇ ਜੀਅ ਨਹੀਂ ਆ ਸਕਦੇ, ਕੋਸ਼ਿਸ਼ ਆਓ। ਆਪਾਂ ਕਿੰਨੀ ਵਾਰੀ ਇਹ ਗੱਲ ਵੀ ਦੱਸੀ ਵੀ ਜਦੋਂ ਹਮਾਮ ਕਮਿਊਨਿਟੀ ਦਾ ਉਹਨਾਂ ਦੇ ਇੱਕ ਜਨਰਲ ਦੇ ਨਾਂ ਤੇ ਸਕੂਲ ਰੱਖਿਆ ਸੀ, 4-5 ਹਜ਼ਾਰ ਬੰਦਾ ਕਹਿੰਦੇ ਪਹੁੰਚਿਆ ਸੀ ਆਪਣੇ ਬੰਦੇ। ਲੋਕਾਂ ਐਕਚੁਅਲੀ ਮਿਨੀਐਪੋਲਿਸ ਜਿੱਥੇ ਉਹਨਾਂ ਦੀ ਵੱਡੀ ਇੱਕ ਕਮਿਊਨਿਟੀ ਰਹਿੰਦੀ ਆ, ਫਲਾਈਟ ਲੈ ਕੇ ਪਹੁੰਚੇ ਸੀ। ਆਪਣੇ ਬੰਦੇ ਅਜੇ ਵੀ ਕਈ ਪੁੱਛੀ ਜਾਂਦੇ, ਅੱਛਾ 26 ਤਰੀਕ ਨੂੰ ਆ ਪ੍ਰੋਗਰਾਮ? ਹਾਂਜੀ ਜੀ, 26 ਤਰੀਕ ਨੂੰ ਪ੍ਰੋਗਰਾਮ ਆ, ਸਵੇਰੇ 9 ਵਜੇ ਆ। ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਨਾਮ ਦੇ ਸ਼ੀਲਡਸ ਐਂਡ ਬਰੌਲੀ ਦੇ ਉੱਤੇ। ਸੋ ਭਾਈ ਪਹੁੰਚੋ, ਸਕੂਲ ਤਿਆਰ ਆ। ਤੁਹਾਨੂੰ ਉਹਦੀਆਂ ਤਸਵੀਰਾਂ ਜਿਹੜੀਆਂ ਉਹ ਦਿਖਾਈਆਂ ਸੀ, ਲਾਸਟ ਫਿਨਿਸ਼ਿੰਗ ਟੱਚਸ ਜਿਹੜੇ ਉਹ ਚੱਲ ਰਹੇ ਆ। ਰਿਬਨ ਕਟਿੰਗ ਜਿਹੜੀ ਉਹ ਹੋਣੀ ਆ ਅੱਜ ਤੋਂ ਕਈ ਮਹੀਨੇ ਪਹਿਲਾਂ, ਜਿਹੜੀ ਉਸ ਦੀ ਗਰਾਊਂਡ ਬ੍ਰੇਕਿੰਗ ਹੋਈ ਸੀ, ਤੇ ਆਪਾਂ ਉਸ ਥਾਂ ਦੇ ਉੱਤੇ, ਉਸ ਜਗ੍ਹਾ ਦੇ ਉੱਤੇ ਜਿਹੜਾ ਉਹ ਪਹੁੰਚਣਾ ਬੜੇ ਇਤਿਹਾਸਿਕ ਦਿਨ ਆ। ਇਹ ਇੰਪੋਰਟੈਂਸ ਨੂੰ ਸਮਝੋ ਜਿਹੜੀ ਨੈਨਦੀਪ ਨੇ ਗੱਲ ਆਖੀ ਨਾ, ਵੀ ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਕੋਈ ਨਵੇਂ ਸਕੂਲ ਬਹੁਤੇ ਬਣਨੇ ਨਹੀਂ ਆ, ਤੇ ਮੌਕਾ ਸ਼ਾਇਦ ਪਤਾ ਨਹੀਂ ਆਪਾਂ ਨੂੰ ਕਦੀ ਦੁਬਾਰਾ ਮਿਲੂਗਾ ਕਿ ਨਹੀਂ ਮਿਲੂਗਾ। ਤੇ ਪਹਿਲਾ ਜਿਹੜਾ ਮੌਕਾ ਮਿਲਿਆ, ਕਾਮਯਾਬੀ ਮਿਲੀ ਆ, ਉੱਥੇ ਤੇ ਆਪਾਂ ਨੂੰ ਫਿਰ ਜਿਹੜਾ ਹੁਮਾ ਕੇ ਪਹੁੰਚਣਾ ਚਾਹੀਦਾ ਹੈ। ਸੋ 26 ਜੂਨ ਸਵੇਰੇ 9 ਵਜੇ ਫਰੈਜ਼ਨੋ ਦੇ ਵਿੱਚ ਪਹੁੰਚੋ। ਜਿਹੜਾ ਪਹਿਲਾਂ ਹੀ ਪਹੁੰਚ ਜਾਓ। ਜਿੰਨੇ ਵੀ ਤੁਸੀਂ ਸੁਣ ਰਹੇ ਆ, ਕਿਸੇ ਵੀ ਇਲਾਕੇ ਦੇ ਵਿੱਚ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟਾਂ ਕਰੋ,
ਆਪੋ ਆਪਣੇ WhatsApp ਗਰੁੱਪਾਂ 'ਚ ਇਸ ਦੀ ਜਿਹੜੀ ਉਹ ਗੱਲ ਕਰੋ, ਤਾਂ ਜੋ ਆਪਾਂ ਜਿਹੜਾ ਇਸ ਦੇ ਵਿੱਚ ਇਸ ਇਤਿਹਾਸਿਕ ਚੀਜ਼ ਨੂੰ ਲੈ ਕੇ ਜਿਹੜਾ ਉਹ ਪਹੁੰਚੀਏ। ਬਾਕੀ ਨੈਨਦੀਪ ਸਿੰਘ, ਸਟਾਫ ਵਗੈਰਾ ਉਹ ਸਾਰਾ ਕੁਛ ਆਲਰੇਡੀ ਭਰਤੀ ਵਗੈਰਾ ਹੋ ਚੁੱਕੀ ਹੈ? ਹਾਂਜੀ, ਸੋ ਉਹ ਜਿਹੜੀ ਨਵੀਂ ਪ੍ਰਿੰਸੀਪਲ ਉਹਦਾ ਨਾਂ ਹੈਗਾ ਰਾਹੁਲ ਡੀਐਸ, ਬਹੁਤ ਵਧੀਆ ਪ੍ਰਿੰਸੀਪਲ ਸੀ ਉੱਥੇ ਰੋਜ਼ਵੈਲਟ ਐਲੀਮੈਂਟਰੀ ਦੇ ਵਿੱਚ। ਉਹਨਾਂ ਦੀ ਐਕਚੁਅਲੀ ਹੁਣ ਸਾਨੂੰ ਪਿਛਲੇ ਸਾਲ ਦੀ ਸਕੋਰਸ ਆ ਚੁੱਕੇ ਨੇ। ਦੇ ਹੈਡ ਵਨ ਆਫ ਦਾ ਹਾਈਐਸਟ ਗਰੋਥਸ ਮਤਲਬ ਇਨ ਦ ਸਕੋਰ। ਸੋ ਸਾਨੂੰ ਮੇਰੀ ਮਨ ਦੇ ਵਿੱਚ ਵੀ ਸੀ ਕਿ ਸਾਨੂੰ ਵਧੀਆ ਤੋਂ ਵਧੀਆ ਜਿਹੜੀ ਪ੍ਰਿੰਸੀਪਲ ਦੀ ਲੋੜ ਹੈ, ਕਿਉਂਕਿ ਜਿਹੜੀ ਸਕੂਲ ਦੀ ਫਾਊਂਡੇਸ਼ਨ ਜਿਹੜੀ ਜੜ ਮਤਲਬ ਬਹੁਤ ਚੰਗੀ ਹੋਵੇ, ਸਟਰੋਂਗ ਹੋਵੇ। ਤੇ ਬਹੁਤ ਸਾਰੇ ਫੈਮਲੀਜ਼ ਜਿਹੜੇ ਉੱਥੇ ਉਸ ਪਾਸ ਰਹਿੰਦੇ ਨੇ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਵੀ ਐਕਚੁਅਲੀ ਟ੍ਰਾਂਸਫਰਿੰਗ ਆਵਰ ਬੱਚੇ, ਐਲੀਮੈਂਟਰੀ ਸਕੂਲ ਦੇ ਬੱਚੇ ਐਕਚੁਅਲੀ ਇਨਟੂ ਦੈਟ ਸਕੂਲ। ਅਸੀਂ ਵੀ ਚਾਹੁੰਦੇ ਨੇ ਕਿ ਖਾਲੜਾ ਸਕੂਲ, ਹਾਂਜੀ ਐਕਚੁਅਲੀ ਉਹਨੂੰ ਕਹਿਣਾ ਹੈ ਸਿੰਘ ਐਲੀਮੈਂਟਰੀ ਕਹਿਣਾ ਹੈ। ਠੀਕ ਹੈ ਜੀ, ਸ਼ੋਰਟ ਨਾ ਹੋਗਾ ਸਿੰਘ ਐਲੀਮੈਂਟਰੀ, ਪੂਰਾ ਨਾਮ ਆਫ ਕੋਰਸ ਆਪਾਂ ਕਮਿਊਨਿਟੀ 'ਚ ਖਾਲੜਾ ਐਲੀਮੈਂਟਰੀ ਵੀ ਕਹਿ ਸਕਦੇ ਹਾਂ। ਹਾਂ, ਅਸੀਂ ਕਹਿ ਸਕਦੇ, ਪਰ ਉਹਨਾਂ ਨੇ ਐਕਚੁਅਲੀ ਸਿੰਘ ਐਲੀਮੈਂਟਰੀ, ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਚਾਹੁੰਦਾ ਸੀ ਕਿ ਜਿਹੜਾ ਸਿੰਘ ਨਾ ਉਹ ਹਰ ਪਾਸੇ ਹੋਵੇ ਤੇ ਜਿਹੜੀ ਬਾਸਕਟਬਾਲ ਯੂਨੀਫਾਰਮਸ ਉਹਦੇ ਉੱਤੇ ਕਾਈਂਡ ਆਫ ਸ਼ਾਰਟ ਫਾਰਮ ਸਿੰਘ ਐਲੀਮੈਂਟਰੀ ਮਤਲਬ ਨਾ ਹੋਗਾ। ਤੇ ਜਿਹੜਾ ਮੈਸਕਾਟ ਉਹ ਇੱਕ ਸ਼ੇਰ ਹੈ, ਸ਼ੇਰ ਦੇ ਉੱਤੇ ਇੱਕ ਤਾਜ ਹੈ। ਤੇ ਜਿਹੜਾ ਕੀ ਕਹਿੰਦੇ ਦੀ ਮੈਸਕਾਟ ਦਾ ਨਾਂ ਹੋਗਾ ਰੋਇਲਸ। ਸੋ ਜਿਸ ਵਾਂਸ ਖਾਲੜਾ ਐਲੀਮੈਂਟਰੀ ਰੋਇਲਸ। ਸੋ ਇੰਪੋਰਟੈਂਟ ਜਿਹੜੀ ਉਹ ਚੀਜ਼ ਆ ਇਹ ਹੋ ਰਹੀ ਆ। ਸੋ ਲਾਈਕ ਜਿੰਨੇ ਵੀ ਮੈਂ ਜ਼ੋਰ ਦੇ ਨਾਲ ਕਹਿ ਸਕਦਾ ਉਸ ਹਿਸਾਬ ਦੇ ਨਾਲ ਅਸੀਂ ਕਹਿ ਰਹੇ ਹਾਂ, ਵਾਰ-ਵਾਰ ਕਹਿ ਰਹੇ ਹਾਂ। ਸਾਰੇ ਜਾਣਿਆਂ ਨੇ ਭਾਈ ਹੁਮਾ ਕੇ ਜਿਹੜਾ ਉਹ ਪਹੁੰਚਣਾ। ਕਿਸੇ ਵਿਸ਼ੇਸ਼ ਸੱਦੇ ਦੀ ਜਿਹੜਾ ਉਹ ਇੰਤਜ਼ਾਰ ਨਾ ਕਰਿਓ। ਇਹ ਕਮਿਊਨਿਟੀ ਦਾ ਕੰਮ ਆ। ਸ਼ਹੀਦਾਂ ਦੇ ਨਾਮ ਦੇ ਉੱਤੇ ਪਹਿਲਾ ਜਿਹੜਾ ਸਕੂਲ ਪੋਸਟ 84 ਜਿਹੜੇ ਸ਼ਹੀਦਾਂ ਦੇ ਵਿੱਚੋਂ ਜਸਵੰਤ ਸਿੰਘ ਜੀ ਖਾਲੜਾ, ਉਹ ਉਹਨਾਂ ਦੇ ਨਾਮ ਦੇ ਉੱਤੇ ਸਕੂਲ ਆ। ਸੋ ਸਾਰਿਆਂ ਨੇ ਜਿਹੜਾ ਉਹ ਪਹੁੰਚਣ ਦੀ ਕੋਸ਼ਿਸ਼ ਜਿਹੜੀ ਉਹ ਕਰਨੀ ਆ। ਕਿੰਨੇ ਚਿਰ ਦਾ ਪ੍ਰੋਗਰਾਮ ਉੱਥੇ, ਲਾਈਕ 9 to 11 ਇਦਾਂ ਹੀ? ਮੋਸਟਲੀ ਲਾਈਕ 9 to 10 ਮੇਨ ਪ੍ਰੋਗਰਾਮ ਹੋਣਾ ਹੈ ਉੱਥੇ। ਕੌਣ ਉੱਥੇ ਹੋਰ ਇਸ ਤੋਂ ਇਲਾਵਾ ਪਹੁੰਚ ਰਿਹਾ ਹੈ? ਲਾਈਕ ਮੋਸਟਲੀ ਜਿਹੜੀ ਇੱਥੇ ਦੀ ਮੇਨ ਅਫੀਸ਼ੀਅਲਸ, ਕਾਂਗਰਸਮੈਨ ਕਾਸਟ ਸ਼ਾਇਦ ਡੇਵਿਡ ਵੈਲਡੇਓ, ਸ਼ਾਇਦ ਉਹ ਕਹਿੰਦਾ ਸੀ ਸ਼ਾਇਦ ਉਹ ਵੀ ਆ ਜਾਣਾ। ਡਾਕਟਰ ਬੈਂਸ ਅਸੀਂ ਉਹਨੂੰ ਵੀ, ਜਸਮੀਤ ਕੌਰ ਬੈਂਸ ਅਸੀਂ ਉਹਨੂੰ ਵੀ ਸੱਦਿਆ ਸੀ। ਜਿੰਨੇ ਸਾਰੀ ਮੇਅਰ, ਸਿਟੀ ਕਾਉਂਸਲ ਮੈਂਬਰਸ, ਮੈਨੀ ਗਰੇਵਾਲ ਜਿਹੜਾ ਸਾਡੀ ਕਾਉਂਟੀ ਸੁਪਰਵਾਈਜ਼ਰ ਫਰਮ ਸਟੈਨਿਸਲਾਸ, ਮੈਂ ਉਹਨੂੰ ਵੀ ਮੈਸੇਜ ਭੇਜਿਆ ਸੀ। ਸੋ ਆਬਵੀਅਸਲੀ ਜਿਹੜੀ ਮੇਨ ਬਹੁਤ ਸਾਰੇ ਮੇਅਰ ਆ, ਜਿੱਦਾਂ ਸੁਪਰਵਾਈਜ਼ਰਸ ਆ, ਮੇਅਰਸ ਆ, ਹਾਂਜੀ ਉਹ ਸਾਰੇ ਆ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੀ ਹੈ ਕਿ ਇਹ ਬਹੁਤ ਵੱਡੀ ਇਤਿਹਾਸਿਕ ਇਵੈਂਟ ਹੈ। ਮੈਨੂੰ ਨਹੀਂ ਪਤਾ ਜੇ ਆਪਣੀ ਕਮਿਊਨਿਟੀ ਹੈ ਜੇ ਪਤਾ ਹੀ ਹੈ, ਪਰ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਪਤਾ ਹੀ ਹੈ ਕਿ ਇਹ ਮਤਲਬ ਕੋਈ ਬਹੁਤ ਬਿਗ ਡੀਲ ਹੈ। ਸੋ ਮੈਂ ਚਾਹੁੰਦਾ ਕਿ ਉੱਥੇ ਸ਼ੋ ਅਪ ਕਰੋ ਤਾਂ ਜੋ ਉਹਨਾਂ ਨੂੰ ਲੱਗੇ ਵੀ ਕਮਿਊਨਿਟੀ ਵਾਕਈ ਇਸ ਦੇ ਲਈ ਜਿੰਨੀ ਇੰਨੀ ਮਿਹਨਤ ਕੀਤੀ ਆ ਤੇ ਉਹ ਉਸ ਦੇ ਲਈ ਐਕਚੁਅਲ 'ਚ ਇੰਤਜ਼ਾਰ ਵੀ ਜਿਹੜਾ ਉਹਦਾ ਉਹ ਕਰ ਰਹੇ ਹੈਗੇ ਆ। ਤੇ ਨੈਨਦੀਪ ਸਿੰਘ, ਥੋੜਾ ਜਿਹਾ ਆਨੰਦਗੜ੍ਹ ਜਿਹੜਾ ਇੱਕ ਤੁਹਾਡਾ ਟੂਰ ਹੈਗਾ ਆ ਪੰਜਾਬ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਣ ਨੂੰ ਲੈ ਕੇ, ਉਹਦੇ ਬਾਰੇ ਥੋੜਾ ਦੱਸ ਦਿਓ। ਸੋ ਪਿਛਲੇ 5 ਸਾਲ ਰਾਜਕਰਨਵੀਰ ਅਸੀਂ ਇੱਕ ਪ੍ਰੋਗਰਾਮ ਕਰਨਾ ਸ਼ੁਰੂ ਕੀਤਾ ਸੀ, ਜਿੱਥੇ ਅਸੀਂ ਇੱਥੇ ਦੀ ਜੰਪ ਸਿਰਫ ਬੱਚੇ ਨਹੀਂ, ਕਿਉਂਕਿ ਤੁਸੀਂ ਕਹਿ ਸਕਦੇ ਸਾਡੀ ਯੰਗੈਸਟ ਵਾਸ ਮੋਸਟਲੀ 18, ਸਾਡੀ ਐਲਡੈਸਟ ਪਰਸਨ ਜਿਹੜੇ ਗਿਆ ਵਾਸ ਆਲਮੋਸਟ 52 ਸਾਲ। ਸੋ ਕਾਈਂਡ ਆਫ ਅਸੀਂ ਚਾਹੁੰਦੇ ਕਿ ਅਸਲ ਦੇ ਵਿੱਚ ਇਵਨ ਜਕਾਰਾ ਦਾ ਐਕਚੁਅਲੀ ਕੰਮ ਕੀ ਹੈ, ਅਸਲ ਦੇ ਵਿੱਚ ਇਸ ਐਕਚੁਅਲੀ ਅਸੀਂ ਇੱਥੇ ਦੀ ਸੰਗਤ, ਪੰਜਾਬ ਦੀ ਸੰਗਤ ਨਾਲ ਅਸੀਂ ਕਿਵੇਂ ਜੋੜ ਸਕਦੇ। ਸੋ ਅਸੀਂ 12 ਦਿਨ ਦੀ ਅਸੀਂ ਟੂਰ ਰੱਖਿਆ ਤੇ ਪੰਜਾਬ ਦੇ ਵਿੱਚ, ਜਿੱਥੇ ਅਸੀਂ ਅਨੰਦਪੁਰ ਸਾਹਿਬ, ਪੰਜਾਬੀ ਯੂਨੀਵਰਸਿਟੀ ਪਟਿਆਲਾ, GNDU, ਆਫ ਕੋਰਸ ਦਰਬਾਰ ਸਾਹਿਬ, ਅਸੀਂ ਇਹ ਜਿਹੜੀ ਇਤਿਹਾਸਿਕ ਪਲੇਸਿਸ ਜਾ ਸਕੀਏ। ਤੇ ਈਵਨ ਤੇ ਅਸੀਂ ਜਿਹੜੀ ਪੰਜਾਬ ਦੀ ਕਾਈਂਡ ਆਫ ਕਲਚਰ ਅਸੀਂ ਥੋੜੀ ਜਿਹਾ ਸਮਝ ਵੀ ਸਕੇ, ਲੋਕਾਂ ਨੂੰ ਵੀ ਮਿਲ ਵੀ ਸਕੇ, ਕਿਉਂਕਿ ਕਈ ਵਾਰੀ ਅਸੀਂ ਇੱਥੇ ਬਹਿ ਕੇ ਸਾਨੂੰ ਲੱਗਦਾ ਕਿ ਅਸੀਂ ਕੁਛ ਪਤਾ ਪੰਜਾਬ ਦੇ ਬਾਰੇ, ਕਿਉਂਕਿ ਅਸੀਂ ਮਿਊਜ਼ਿਕ ਸੁਣਦੇ ਨੇ। ਨਹੀਂ, ਉਹ ਇੱਕ ਛੋਟੀ ਜਿਹੀ ਵਿੰਡੋ ਹੈ। ਉੱਥੇ ਬੇਸਿਕਲੀ ਜੇ ਆਪਾਂ ਈਵਨ ਅਸੀਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਇਸ ਵਕਤ ਦੀ ਮਤਲਬ ਕੀ ਸੋਲੂਸ਼ਨ ਹੈ, ਮਤਲਬ ਕੀ ਅਸੀਂ ਕੀ ਕਰਨਾ ਚਾਹੀਦਾ।
ਨੰਬਰ 1 ਇਜ਼ ਜਿੱਥੇ ਅਸੀਂ ਆਪਣੀ ਡਾਇਸਪੋਰਿਕ ਤੇ ਹੋਮਲੈਂਡ ਕਮਿਊਨਿਟੀ ਇੱਕ ਦੂਜੇ ਨੂੰ ਮਿਲ ਸਕਦੇ, ਕਨੈਕਸ਼ਨਸ ਬਣਾ ਸਕਦੇ, ਨੰਬਰ 1 ਚੀਜ਼ ਤਾਂ ਉਹੀ ਹੈ। ਸੋ ਅਸੀਂ ਪਿਛਲੇ 5 ਸਾਲ ਸਾਰਾ ਸਭ ਕੁਝ ਸੇਫ ਹੈ, ਸਾਡੀ ਬੇਸ ਗਰਾਊਂਡ ਉੱਥੇ ਚੰਡੀਗੜ੍ਹ ਦੇ ਵਿੱਚ ਹੈ, ਤੇ ਅਸੀਂ academic speakers, activists, artists, authors, ਸਾਰੇ ਦੇ ਨਾਲ ਅਸੀਂ even bureaucrats, ਜਿਹੜੇ IAS officers, ਅਸੀਂ ਉਹਨੂੰ ਵੀ ਕਹਿੰਦੇ ਨੇ ਕਿ ਸਾਨੂੰ ਕੋਈ ਪਰਸਪੈਕਟਿਵ ਦੇ ਦਿਓ। ਅਸੀਂ ਮੂਵੀ ਮੇਕਰਸ, ਅਸੀਂ ਉਹਨੂੰ ਵੀ ਕਹੋ, ਜਿਹੜਾ ਉਹ ਹਰਮਨ ਜਿਹੜਾ ਉਹ ਪੋਇਟ ਹੈ, ਅਸੀਂ ਉਹਨੂੰ ਵੀ ਕਹਿੰਦੇ ਤੁਸੀਂ ਵੀ ਆ ਕੇ ਸਾਨੂੰ ਆਪਣੀ ਪਰਸਪੈਕਟਿਵ ਦੇ ਦਿਓ। ਤੇ ਅਸੀਂ ਪਿੰਡਾਂ ਦੇ ਵਿੱਚ ਅਸੀਂ ਵੀ ਜਾਂਦੇ ਨੇ, ਆਬਵੀਅਸਲੀ ਯੂਨੀਵਰਸਿਟੀ ਲਾਈਫ ਕਿਵੇਂ ਆ ਪੰਜਾਬ ਦੇ ਵਿੱਚ, ਆਫ ਕੋਰਸ ਜਿਹੜੀ ਅਨੰਦਪੁਰ ਸਾਹਿਬ ਤੇ ਦਰਬਾਰ ਸਾਹਿਬ ਅਸੀਂ ਵੀ ਉੱਥੇ ਵੀ ਜਾਂਦੇ ਨੇ। and this is an opportunity group ਦੇ ਵਿੱਚ ਜਿੱਥੇ ਤੁਸੀਂ kind of connections ਬਣਾ ਸਕਦੇ as an adult, ਨਾ ਕਿ ਸਿਰਫ ਤੁਸੀਂ ਫੈਮਿਲੀ ਕਰਕੇ ਆਪਣੇ ਪਿੰਡ ਦੇ ਵਿੱਚ ਉੱਥੇ ਚੱਲ ਜਾਓ, is actually as an ਪੰਜਾਬ ਦੇ ਨਾਲ connection, ਕਿਉਂਕਿ ਜਿੰਨੀ ਅਸੀਂ even ਕਰ ਰਹੇ ਨੇ ਜਕਾਰੇ ਦੇ ਵਿੱਚ, ਮੇਨ ਚੀਜ਼ ਤਾਂ ਇਹ ਹੈ, ਜੇ ਅਸੀਂ ਕਨੈਕਸ਼ਨਸ ਨਹੀਂ ਬਣਾ ਰਹੇ ਸਾਡੀ ਗੁਰੂ ਧਰਤੀ ਦੇ ਨਾਲ, then ਅਸੀਂ ਬਿਲਕੁਲ loss ਆ ਤਾਂ ਫਿਰ ਉਹ loss ਫਿਰ ਅਸੀਂ lost generation ਹੀ ਹੋਣਾ ਹੈ। and so ਇਹ ਮੇਰੀ ਬੇਨਤੀ ਹੈ, ਜੇ ਤੁਹਾਡੇ ਕੋਲ ਕੋਈ ਸਵਾਲ ਹੋਵੇ, ਜੇ ਤੁਹਾਡੀ ਅੰਦਰੋਂ ਕੋਈ ਇੱਛਾ ਹੋਵੇ ਸ਼ਾਇਦ ਆਪਣੇ ਵੱਲ, ਜਦ ਤੁਹਾਡੀ ਮਤਲਬ ਤੁਸੀਂ ਚਾਹੁੰਦੇ ਕਿ ਤੁਹਾਡੇ ਬੱਚੇ ਵੀ ਜਾਵੇ, if ਤੇ 18 ਸਾਲ ਦੇ ਉੱਤੇ ਹੋਵੇ at least, like I said, we've had even 52 years, 52 ਸਾਲ ਦੇ ਇੱਕ ਬੀਬੀ ਵੀ ਗਈ ਸੀ like 2 ਸਾਲ ਪਹਿਲਾਂ। ਸੋ ਕੋਈ ਵੀ ਹੋਵੇ that's looking for a connection, maybe ਤੁਹਾਡਾ ਹੁਣ ਸਾਰਾ ਟੱਬਰ ਬਾਹਰ ਚੱਲ ਗਏ, ਸੋ ਤੁਹਾਡੇ ਕੋਲ ਉਹ ਹੁਣ ਰਿਲੇਸ਼ਨਸ਼ਿਪ ਲੈਵਲ ਤੇ ਹੁਣ ਕਨੈਕਸ਼ਨ ਹੈ ਨਹੀਂ, ਪਰ ਸਾਡੀ ਕਨੈਕਸ਼ਨ ਉਸ ਧਰਤੀ ਨਾਲ ਹੈ ਕਿਉਂਕਿ ਉਹ ਸਾਡੀ ਗੁਰੂ ਦੀ ਧਰਤੀ ਹੈ। ਸੋ ਉਹ ਕਨੈਕਸ਼ਨ ਰਹਿਣਾ ਹੀ ਰਹਿਣਾ ਚਾਹੀਦਾ ਵੀ ਹੈ। ਸੋ ਅਸੀਂ ਜਿਵੇਂ ਉਹ ਸਟਰੋਂਗ ਕਰ ਸਕਦੇ ਆਪਾਂ ਕਰਨਾ ਵੀ ਚਾਹੀਦਾ। ਐਂਡ ਇੱਕ ਬਹੁਤ ਇੱਕ ਗੁਪਤ ਸੇਵਾਦਾਰ ਉਹਨੇ ਸਾਨੂੰ ਦੱਸਿਆ ਸੀ ਕਿ ਜੇ ਕਿਸੇ ਨੂੰ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ, ਈਵਨ ਜੇ ਉਹਨੂੰ ਫ੍ਰੀ ਦੀ ਲੋੜ ਹੈ, ਕਹਿੰਦਾ ਪੰਜਾਬ ਦੇ ਲਈ ਮੈਂ ਤਿਆਰ ਹਾਂ, ਮੈਂ ਰੈਡੀ ਹਾਂ ਟੂ ਗਿਵ them full way of ਜਿੰਨੀ ਸਾਰੀ। ਸੋ ਕਦੋਂ ਰਜਿਸਟ੍ਰੇਸ਼ਨਸ ਹੋ ਰਹੀਆਂ? ਸੋ ਰਜਿਸਟ੍ਰੇਸ਼ਨ ਹੁਣ ਵੀ ਹੋ ਰਿਹਾ। You can go to www.anandgarh ANANDGARH.com, www.anandgarh.com। ਪਰ ਅਸੀਂ ਬਸ most likely next week ਅਸੀਂ ਬੰਦ ਕਰਾਂਗੇ, maybe ਰੇਡੀਓ ਸ਼ੋ ਤੋਂ ਬਾਅਦ, ਠੀਕ ਹੈ, ਕਿਉਂਕਿ ਤੁਹਾਨੂੰ ਫਿਰ ਤੁਹਾਨੂੰ ਵੀਜ਼ਾ ਲਾਈਕ ਸੋ ਪੰਜਾਬ ਸਮਰ ਕੈਂਪ ਆ ਬੇਸਿਕਲੀ। ਹਾਂਜੀ, ਤੇ ਇਹ ਐਡਲਟਸ ਲਈ ਹੈ, ਬਹੁਤ ਸੌਖਾ ਹੀ ਆ, ਮਤਲਬ ਇਨ ਟਰਮਸ ਆਫ ਟੂ ਗੋ, ਕਿਉਂਕਿ ਮੋਸਟਲੀ ਅਸੀਂ ਲਾਈਕ ਹੋਟਲਸ ਦੇ ਵਿੱਚ ਹੁੰਦੇ ਨੇ, ਸੋ ਇਟਸ ਨਾਟ ਬਹੁਤ ਡਿਫਿਕਲਟੀ ਨਹੀਂ ਹੈ। ਅਸੀਂ ਸਾਰੀ ਸੇਫਟੀ 100% ਸੇਫ ਹੈ, ਤੇ ਅਸੀਂ ਚਾਹੁੰਦੇ ਨੇ ਕਿ ਵੱਧ ਤੋਂ ਵੱਧ ਜਿੰਨਾ ਮਤਲਬ ਇੱਥੇ ਦੀ ਸੰਗਤ ਮਤਲਬ ਪੰਜਾਬ ਦੇ ਨਾਲ ਜੁੜਨਾ ਹੀ ਚਾਹੁੰਦੇ ਕਿ ਉਹ ਵੀ ਜ਼ਰੂਰ। ਕਦੋਂ ਤੋਂ ਕਦੋਂ ਤੱਕ ਹੈ ਕੈਂਪ? ਜੁਲਾਈ 15 ਤੋਂ ਲੈ ਕੇ 27 ਤੱਕ। ਜੁਲਾਈ 15 ਤੋਂ ਜੁਲਾਈ 27 ਤੱਕ। ਤੇ ਜਿੱਦਾਂ ਤੁਸੀਂ ਕਹਿੰਦੇ ਆ ਵੀ ਉੱਦਾਂ ਜੇ ਓਵਰਆਲ ਜੇ ਕੋਈ ਸੋਚ ਰਿਹਾ ਵੀ ਜੇ ਕਿਸੇ ਨੇ ਆਪ ਜਾਣਾ ਜਾਂ ਬੱਚਿਆਂ ਨੂੰ ਕਿਸੇ ਨੇ ਜਿਹੜਾ ਉਹ ਘੱਲਣਾ, ਈਵਨ ਹਾਈ ਸਕੂਲਰਸ ਜਾਂ ਉਸ ਤੋਂ ਬਾਅਦ ਜਾਂ ਕੋਈ ਕਾਲਜ ਵਾਲੇ ਵੀ ਆ, ਖਰਚਾ ਕਿੰਨਾ ਹੈ ਜੇ ਕੋਈ ਆਪ ਕਰਨਾ ਚਾਹੁੰਦਾ ਹੈ? ਸੋ ਖਰਚਾ ਪੂਰੇ 2 ਹਫ਼ਤਿਆਂ ਲਈ is about $1,500। ਠੀਕ ਹੈ। ਐਂਡ ਦੈਨ ਆਪਣੀ ਫਲਾਈਟ ਟਿਕਟ ਫਲਾਈ ਸਾਰਿਆਂ ਨੇ ਇਕੱਠੇ ਕਰਨਾ ਜਾਂ ਆਪੋ ਆਪਣਾ ਕਰਦੇ? ਆਪੋ ਆਪਣੇ, ਕਿਉਂਕਿ ਕਈ ਕੈਨੇਡਾ ਤੋਂ ਆ ਰਹੇ ਨੇ, ਕਈ US ਤੋਂ ਜਾ ਰਹੇ ਨੇ, ਕਈ ਆਸਟ੍ਰੇਲੀਆ ਤੋਂ, ਕਈ ਏਅਰ ਇੰਡੀਆ ਕਹਿੰਦੇ ਅਸੀਂ ਬਿਲਕੁਲ ਨਹੀਂ ਜਾਣਾ, ਕਈ ਕਹਿੰਦੇ ਅਸੀਂ ਡਾਇਰੈਕਟ ਫਲਾਈਟ ਲੈਣਾ ਹੈ। ਸੋ ਆਪਣੀ ਮਰਜ਼ੀ ਹੈ, ਪਰ ਜੇ ਕਿਸੇ ਨੂੰ ਕੋਆਰਡੀਨੇਸ਼ਨ ਦੀ ਥੋੜੀ ਜਿਹੀ ਹੈਲਪ ਦੀ ਲੋੜ ਹੈ, ਉਹ ਅਸੀਂ ਜ਼ਰੂਰ ਕਰ ਸਕਦੇ। ਕਿੱਥੇ ਕਾਲ ਕਰਨੀ ਆ? ਹਾਂਜੀ, ਮੈਨੂੰ ਸਿੱਧਾ ਹੀ ਮੈਨੂੰ ਕਾਲ ਕਰੋ, ਪਰ ਐਕਚੁਅਲੀ ਇਹ ਮੇਰੀ ਬੇਨਤੀ ਹੈ ਕਿ ਆਪਣੀ ਵੌਇਸਮੇਲ ਜ਼ਰੂਰ ਰੱਖੋ, ਕਿਉਂਕਿ ਮੈਨੂੰ ਕਾਲਾਂ ਬਹੁਤ ਆਉਂਦੀਆਂ, ਸੋ ਕਈ ਵਾਰੀ ਮਿਸ ਹੋ ਜਾਂਦੇ। ਪਰ ਇਫ ਯੂ ਲੀਵ ਅ ਵੌਇਸ ਮੈਸੇਜ, ਮੈਂ ਤੁਹਾਨੂੰ ਫਿਰ ਦੁਬਾਰਾ ਕਾਲ ਕਰੂੰਗਾ, ਜਾਂ ਮੈਨੂੰ ਟੈਕਸਟ ਮੈਸੇਜ ਭੇਜੋ। ਮੇਰਾ ਨੰਬਰ ਹੈ 559 647 4700 559 647 4700। ਸਾਰੀ ਇਨਫੋਰਮੇਸ਼ਨ ਹੈ www.anandgarh.com।
ਐਂਡ ਲਾਈਕ ਆਈ ਸੈਡ ਅਸੀਂ ਵੱਖੋ ਵੱਖ ਐਕਟਿਵਿਸਟ, ਐਕੈਡੈਮਿਕਸ, ਆਰਟਿਸਟ, ਆਥਰਸ, ਮਤਲਬ ਅਸੀਂ ਸਾਰਿਆਂ ਨੂੰ ਮਿਲਦੇ ਆ। ਲਾਈਕ ਸੋ ਲਾਈਕ ਜਿਵੇਂ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਅਸੀਂ ਉੱਥੇ ਥੋੜ੍ਹੀ ਟਾਈਮ ਲਾਉਂਦੇ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲੇ, GNDU, ਫਤਿਹਗੜ੍ਹ ਸਾਹਿਬ, ਅਸੀਂ ਮਤਲਬ ਪੰਜਾਬ ਆਲਮੋਸਟ ਸਾਰੇ ਅਸੀਂ ਘੁੰਮਦੇ ਨੇ। ਸੋ ਪੰਜਾਬ ਦੇ ਨਾਲ ਜੁੜਨ ਦਾ ਇੱਕ ਵਧੀਆ ਮੌਕਾ ਆ। ਲਾਈਕ ਕਹਿ ਸਕਦੇ ਆ ਵੀ ਫੈਮਿਲੀ ਤੋਂ ਬਗੈਰ ਰੀਅਲ ਪੰਜਾਬ ਗ੍ਰਾਸ ਰੂਟ ਲੈਵਲ ਦੇ ਉੱਤੇ ਦੇਖਣ ਦਾ ਮੌਕਾ ਮਿਲਦਾ। ਹਾਂਜੀ, ਕਿਉਂਕਿ ਫਿਰ ਤੁਹਾਨੂੰ ਗ੍ਰਾਸ ਰੂਟ ਲੈਵਲ, ਕਿਉਂਕਿ ਜਦੋਂ ਮੈਂ ਜਾਂਦਾ ਹੁੰਦਾ ਸੀ, ਜਦੋਂ ਮੈਂ ਛੋਟਾ ਹੁੰਦਾ ਸੀ, ਯੂ ਨੋ ਬੇਸਿਕਲੀ ਮਾਈ ਸਰਕਲ ਵਾਸ ਮੇਰਾ ਪਿੰਡ ਤੇ ਮੇਰੀ ਮਤਲਬ ਰਿਸ਼ਤੇਦਾਰ ਜਾਂ ਗੁਰੂ ਸਾਹਿਬ ਜਿਹੜੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ, ਜਾਂ ਮੇਰੀ ਮਾਮ ਮੈਨੂੰ ਕਿਤੇ ਸ਼ਾਪਿੰਗ ਲੈ ਕੇ ਜਾਂਦੀ ਸੀ ਤੇ ਮੈਂ ਬੋਰਡ ਹੋ ਕੇ ਉੱਥੇ ਬੈਠਦਾ ਘੰਟੇ ਕਲਾਸ। ਸਹੀ ਹੈ। ਪਰ ਉਹ ਤੁਹਾਨੂੰ ਪੰਜਾਬ ਦੇ ਲੋਕਾਂ ਦੇ ਨਾਲ, ਠੀਕ ਹੈ, ਮੇਬੀ ਕਜ਼ਨਸ ਦੇ ਨਾਲ ਤੁਸੀਂ ਥੋੜੀ ਬਹੁਤ ਮਤਲਬ ਕਨੈਕਸ਼ਨ ਹੁੰਦੀ ਸੀ, ਪਰ ਜਿਹੜਾ ਆਮ ਪੰਜਾਬ ਦੀ ਜਿਹੜੇ ਕਲਚਰ ਹੈ, ਤੁਹਾਨੂੰ ਉੱਥੇ ਪੰਜਾਬ ਦੀ ਰਿਐਲਿਟੀ ਉਹ ਤੁਹਾਨੂੰ ਐਕਚੁਅਲੀ ਟਾਈਮ ਕੱਢ ਕੇ ਤੁਹਾਨੂੰ, ਕਿਉਂਕਿ ਲਾਈਕ ਇਹ ਜਿਹੜੀ ਮੈਂ ਤੁਹਾਨੂੰ ਦੱਸ ਸਕਦਾ, ਈਵਨ ਲਾਈਕ ਸਾਡੀ ਵੈਬਸਾਈਟ ਦੇ ਇੱਕ ਦੋ ਬੰਦੇ ਨੇ ਆਪਣੇ ਪਰਸਨਲ ਰਿਐਕਸ਼ਨਸ ਉੱਥੇ ਵੀ ਸ਼ੇਅਰ ਵੀ ਕੀਤੀ ਆ। ਉਹਨਾਂ ਨੇ ਕਿਹਾ ਚੇਂਜ ਮਾਈ ਲਾਈਫ, ਕਿਉਂਕਿ ਕਹਿੰਦਾ ਮੈਂ ਹਮੇਸ਼ਾ ਇੱਥੇ ਬੈਠ ਕੇ ਕਹਿੰਦਾ ਆਈ ਲਵ ਪੰਜਾਬ, ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ ਕਿ ਪੰਜਾਬ ਦੇ ਵਿੱਚ ਮਤਲਬ ਕੀ ਕੁਝ ਹੋ ਰਿਹਾ, ਰੀਜ਼ਨ ਕੀ ਹੈ ਤੇ ਕਿਉਂ ਪਿਆ ਖਿੱਚ ਕਿਉਂ ਆ ਪੰਜਾਬ ਨਾਲ। ਹਾਂਜੀ, ਨਹੀਂ, ਇਹ ਗੱਲ ਬੜੀ ਅਹਿਮ ਆ ਨੈਨਦੀਪ ਸਿੰਘ, ਵੀ ਜੇ ਪੰਜਾਬ ਦੇ ਨਾਲ ਆਪਾਂ ਜੁੜਨਾ ਤੇ ਪੰਜਾਬ ਜਾਣਾ ਪੈਣਾ, ਪੰਜਾਬ ਨੂੰ ਦੇਖਣਾ ਪੈਣਾ, ਉਸ ਨੂੰ ਸਮਝਣਾ ਪੈਣਾ। ਈਵਨ ਜੋ ਵੀ ਆਪਣੀਆਂ ਸਟਰਗਲਸ ਚੱਲ ਰਹੀਆਂ ਆ, ਤੇ ਜਿਹੜੇ ਲੋਕ ਉੱਥੇ ਆ ਜਿਹਦੇ ਲਈ ਸਟਰਗਲ ਕਰ ਰਹੇ, ਉੱਥੇ ਤਾਂ ਕਨੈਕਸ਼ਨ ਚਾਹੀਦੇ ਆ ਨਾ। ਹਾਂਜੀ, ਇਹ ਮੌਕੇ ਨੇ 100%। ਸੋ ਜੇ ਤੁਸੀਂ ਵੀ ਆਨੰਦਗੜ੍ਹ ਜਿਹੜਾ ਪੰਜਾਬ ਸਮਰ ਪ੍ਰੋਗਰਾਮ ਦੇ ਲਈ ਇੱਛੁਕ ਹੈਗੇ ਆ, ਤਾਂ ਤੁਸੀਂ ਨੈਨਦੀਪ ਸਿੰਘ ਦੇ ਨਾਲ ਵੀ ਕੰਟੈਕਟ ਕਰ ਸਕਦੇ ਆ, ਜਾਂ ਸਿਮਰਨਜੀਤ ਸਿੰਘ ਦੇ ਨਾਲ ਵੀ ਕੰਟੈਕਟ ਕਰ ਲਓ। ਸਿਮਰਨਜੀਤ ਵੀ ਆ ਰਹੇ ਸਰ। ਵੈਰੀ ਗੁੱਡ। ਸੋ 5597553277 559-755-3277 ਇਹ ਸਿਮਰਨ ਦਾ ਨੰਬਰ ਆ, ਤੇ ਨੈਨਦੀਪ ਦਾ ਹੈ 5596474700 559-647-4700 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰ ਸਕਦੇ ਹੈਗੇ ਆ। ਸੋ ਨੈਨਦੀਪ ਸਿੰਘ, ਜਾਂਦੇ ਕੋਈ ਹੋਰ ਚੀਜ਼ ਜਿਹੜੀ ਤੁਸੀਂ ਕਹਿਣਾ ਚਾਹੁੰਦੇ, ਦੱਸਣਾ ਚਾਹੁੰਦੇ, ਕੋਈ ਹੋਰ ਇਵੈਂਟਸ? ਭੁਜੰਗੀ ਕੈਂਪ ਇਸ ਟਾਈਮ ਚੱਲ ਰਿਹਾ, ਸੋ ਕਿਵੇਂ ਚੱਲ ਰਿਹਾ? ਮੈਂ ਕੱਲ ਜਾ ਕੇ ਆਉਂਗਾ, ਦੇ ਆਰ ਡੂਇੰਗ ਅ 10 ਮਾਈਲ ਹਾਈਕ ਕੱਲ ਨੂੰ। ਸੋ ਪਰ ਅੱਜ ਤੁਸੀਂ ਵੀ ਨਾਲ ਹੀ ਕਰਨੀ ਹੈ? ਮੈਂ ਤਾਂ ਨਾਲ ਹੀ ਕਰਨੀ ਹੈ। ਸੋ ਮੈਂ ਅੱਜ ਦੇਖਿਆ ਸੀ ਉਹਨਾਂ ਨੇ ਐਕਚੁਅਲੀ ਰੋਟੀ ਬਣਾਉਣ ਦੀ ਕਲਾਸ ਮਤਲਬ ਅੱਜ ਕੀਤਾ ਸੀ ਔਨ ਇੰਸਟਾਗ੍ਰਾਮ, ਉਹਨਾਂ ਨੇ ਸ਼ੇਅਰ ਕੀਤਾ ਸੀ। ਸੋ ਦੇ ਆਰ ਟੀਚਿੰਗ ਥੀਸ ਬॉयਜ਼ ਹਾਊ ਟੂ ਕੁਕ ਰੋਟੀ। ਚੋਰਸ ਘਰ ਦੇ ਜਿਹੜੇ ਉਹ ਸਿਖਾਏ ਜਾ ਰਹੇ ਆ। ਬਿਲਕੁਲ, ਨਹੀਂ, ਚਾਹੀਦੇ ਵੀ ਆ, ਆਉਣਾ ਵੀ ਚਾਹੀਦਾ ਹੈ। ਸੋ ਡੈਫੀਨੇਟਲੀ, ਸੋ ਇਹ ਵਧੀਆ ਮੌਕੇ ਹੁੰਦੇ ਆ। ਤੇ ਭੁਜੰਗਣ ਕੈਂਪ ਜਿਹੜੀਆਂ ਲੜਕੀਆਂ ਦਾ, ਉਹ ਨੈਕਸਟ ਮੰਥ ਆਊਗਾ? ਨੈਕਸਟ ਮੰਥ ਜੁਲਾਈ ਦੇ ਵਿੱਚ। ਉਹਦੇ ਲਈ ਰਜਿਸਟ੍ਰੇਸ਼ਨ ਡਨ ਹੋ ਰਹੀ ਆ ਜਾਂ ਕਿੱਦਾਂ? ਅਨਫੋਰਚੂਨੇਟਲੀ ਆਈ ਥਿੰਕ ਐਤਕੀ ਸਾਲ ਡਨ ਹੈ ਆਲਰੇਡੀ, ਜਿਹੜੀ ਉਹ ਜਿਹੜੀਆਂ ਸੀਟਸ ਫਿਲ ਹੋ ਚੁੱਕੀਆਂ। ਚਲੋ ਦੈਟਸ ਗੁੱਡ, ਵਧੀਆ ਆ। ਪਰ ਇਹ ਆ ਵੀ ਯਾਦ ਰੱਖਿਓ, ਮੌਕਾ ਰੱਖਿਓ ਵੀ ਜੇ ਤੁਸੀਂ ਸੋਚਦੇ ਆ ਵੀ ਉੱਥੇ ਜਿਹੜਾ ਉਹ ਜਾਣਾ ਚਾਹੁੰਦੇ ਆ। ਨੈਨਦੀਪ ਸਿੰਘ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਮਾਂ ਜੀ, ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।